ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 12 ਜੁਲਾਈ ਦਿਨ ਮੰਗਲਵਾਰ ਸਾਡੇ ਨਾਲ ਇਸ ਟਾਈਮ ਸਵੇਰ ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ AARP ਦੇ ਮੈਂਬਰ ਹੋ ਅਤੇ ਤੁਹਾਡਾ ਰੈਕਡ ਕਲੀਨ ਹੈ ਅਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ 30% ਤੱਕ ਦਾ ਡਿਸਕਾਊਂਟ ਦਵਾ ਸਕਦੇ ਨੇ। ਇਸ ਡਿਸਕਾਊਂਟ ਦੇ ਬਾਰੇ ਜਾਣਨ ਲਈ, ਆਰਪ ਦੇ ਮੈਂਬਰ ਬਣਨ ਦੇ ਲਈ ਜਾਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 4082722500। ਇਸੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਵੀ ਆਪਾਂ ਕਰਦੇ ਜੀ ਸ਼ੁਰੂ। ਸਾਬਕਾ CBI ਮੁਖੀ ਸੁਪਰੀਮ ਕੋਰਟ ਦੇ ਪੈਨਲ ਵੱਲੋਂ ਦੋਸ਼ੀ ਪਾਇਆ ਗਿਆ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਇੱਥੇ ਆਪੋ ਧਾਪੀ ਮਚੀ ਸੀ, ਜਦੋਂ ਇੱਥੇ ਲੁੱਟ ਮਚੀ ਹੋਈ ਸੀਗੀ ਘਪਲਿਆਂ ਦੀ ਜੀ। ਉਦੋਂ ਇਹ ਮੁਖੀ ਸਨ CBI ਦੇ, ਰਣਜੀਤ ਸਿਨਹਾ ਇਹਨਾਂ ਦਾ ਨਾਮ ਸੀਗਾ, ਡਾਇਰੈਕਟਰ ਸਨ CBI ਦੇ। ਤੇ ਉਦੋਂ ਵਾਪਰਿਆ ਸੀ ਕੋਲ ਘੁਟਾਲਾ, ਜਿਹੜਾ ਮੇਰੇ ਖਿਆਲ ਦੇ ਨਾਲ 2.25 ਲੱਖ ਕਰੋੜ ਦੇ ਲਗਭਗ ਉਹ ਘਪਲਾ ਜਿਹੜਾ ਦਾਮ ਰੱਖਦਾ ਸੀ, 2.25 ਲੱਖ ਕਰੋੜ ਕਰੋੜਾਂ ਵਾਲਾ ਜਦੋਂ ਅੰਕੜਾ ਪਾਰ ਲੰਘਿਆ ਤੇ ਇਹਨਾਂ ਨੇ ਬਹੁਤ ਵੱਡੀ ਛਾਲ ਚੱਕੀ ਸੀ। ਇੱਕ 2G ਸਪੈਕਟਰਮ ਘੁਟਾਲਾ ਤੇ ਇਹ ਜਿਹੜਾ ਇਹਨਾਂ ਨੇ ਨਵੇਂ ਰਿਕਾਰਡ ਬਣਾਏ ਸੀਗੇ। ਵੈਸੇ ਘਪਲਿਆਂ ਦੇ ਰਿਕਾਰਡ ਭਾਰਤ ਦੀ ਖਿਡਾਰੀ ਉਹ ਤੋੜ ਦਿੰਦੇ ਆ। ਇਹ ਰਣਜੀਤ ਸਿਨਹਾ ਜਿਹੜਾ ਸੀਗਾ, ਇਹ ਇਸ ਚੱਕਰ 'ਚ ਪੈ ਗਿਆ ਕਿਉਂਕਿ ਇਹਦੇ ਤੇ ਦੋਸ਼ ਲੱਗੇ ਕਿ ਇਹਨੂੰ ਕੋਲ ਘੁਟਾਲੇ ਦੇ ਜਿਹੜੇ ਦੋਸ਼ੀ ਹੈ, ਜਿਹੜੇ ਮੁਲਜ਼ਮ ਹੈ ਉਸ FIR ਦੇ ਵਿੱਚ, ਉਹ ਆ ਕੇ ਮਿਲਦੇ ਰਹੇ ਜਦੋਂ ਇਹ ਮੁਖੀ ਸੀਗਾ CBI ਦਾ ਜੀ। ਤੇ ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਆ ਪ੍ਰਸ਼ਾਂਤ ਭੂਸ਼ਣ ਹੋਰੀ, ਉਹਨਾਂ ਨੇ ਕੇਸ ਕੱਢਿਆ ਸੀ। ਜਦੋਂ ਕੇਸ ਸੁਪਰੀਮ ਕੋਰਟ ਦੇ ਵਿੱਚ ਗਿਆ ਤੇ ਇਹਨੇ ਆਖਿਆ ਸੀਗਾ ਜਿਹੜਾ ਪ੍ਰਸ਼ਾਂਤ ਭੂਸ਼ਣ ਇਹ ਚਿੱਠਾ ਲਈ ਫਿਰਦਾ ਨਕਲੀ ਹੈ, ਕਿਉਂਕਿ ਇਹਨਾਂ ਦੇ ਜਿਹੜੇ ਅਫਸਰ ਹੈ ਨਾ, ਇਹਨਾਂ ਦੇ ਘਰ ਦੇ ਮੂਹਰੇ ਇੱਕ ਰਜਿਸਟਰ ਲੱਗਾ ਹੁੰਦਾ, ਜਿਹਨੂੰ ਆਪਾਂ ਐਂਟਰੀ ਕਹਿ ਸਕਦੇ ਹਾਂ, ਐਂਟਰੀ ਬੁੱਕ ਕਹਿ ਸਕਦੇ ਹਾਂ। ਜੋ ਵੀ ਮੁਲਾਕਾਤੀ ਜਾਂਦਾ ਹੈ ਉਹ ਉਹਦੇ 'ਚ ਆਪਣੀ ਐਂਟਰੀ ਦਰਜ ਕਰਕੇ ਜਾਂਦਾ ਹੈ। ਸੋ ਉਹ ਰਜਿਸਟਰ ਜਿਹੜਾ ਸੀਗਾ, ਉਹਦੀਆਂ ਕੁਝ ਕਾਪੀਆਂ ਜਿਹੜੀਆਂ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਸੁਪਰੀਮ ਕੋਰਟ ਦੇ ਸਨਮੁਖ ਪੇਸ਼ ਕੀਤੀਆਂ ਸਨ, ਪਰ ਇਹ ਉੱਥੇ ਜਾ ਕੇ ਮੁੱਕਰ ਗਿਆ। ਸਿਨਹਾ ਸਾਹਿਬ ਇਹ ਕਹਿੰਦਾ ਕਿ ਇਹ ਤਾਂ ਨਕਲੀ ਚੁੱਕੀ ਫਿਰਦਾ, ਮੈਨੂੰ ਇਹ ਜਿਹੜਾ ਸਿਆਸੀ ਤੌਰ 'ਤੇ ਇਹ ਠਿੱਬਾ ਪਾਇਆ ਜਾ ਰਿਹਾ। ਪਰ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਪੈਨਲ ਗਠਿਤ ਕਰ ਦਿੱਤਾ। ਰਣਜੀਤ ਸਿਨਹਾ ਨੇ, ਹਾਲਾਂਕਿ ਉੱਥੇ ਬੜੀਆਂ ਚਲਾਕੀਆਂ ਕੀਤੀਆਂ। ਇਹ ਕਹਿੰਦਾ ਜੀ ਮੈਨੂੰ ਉਹ ਬੰਦਾ ਦੱਸੋ ਜਿਹਨੇ ਤੁਹਾਨੂੰ ਰਜਿਸਟਰ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ। ਉੱਥੇ ਫਿਰ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡੀ ਟਿੱਪਣੀ ਕੀਤੀ ਸੀ। ਉਹਨਾਂ ਕਿਹਾ ਕਿ ਵਿਸਲ ਬਲੋਰ ਨਹੀਂ ਤੁਸੀਂ ਪੁੱਛ ਸਕਦੇ, ਕਿਸੇ ਪੱਤਰਕਾਰ ਨੂੰ ਜਾਂ ਕਿਸੇ ਵਕੀਲ ਨੂੰ ਤੁਸੀਂ ਵਿਸਲ ਬਲੋਰ ਨਹੀਂ ਪੁੱਛ ਸਕਦੇ। ਉੱਥੋਂ ਇਹ ਟਿੱਪਣੀ ਆਈ ਸੀਗੀ। ਉਸ ਤੋਂ ਬਾਅਦ ਬਹੁਤ ਕੰਮ ਆਇਆ ਇਹ ਜਿਹੜਾ ਹੁਕਮ ਉੱਥੋਂ ਸੁਪਰੀਮ ਕੋਰਟ ਦਾ ਆਇਆ ਸੀ ਕਿ ਵਿਸਲ ਬਲੋਰ ਦੱਸਣਾ ਜ਼ਰੂਰੀ ਨਹੀਂ ਹੈ ਕਿ ਵਿਸਲ ਬਲੋਰ ਕੌਣ ਹੈ। ਸੋ ਇਹ ਸੁਪਰੀਮ ਕੋਰਟ ਦੇ ਵਿੱਚ ਬਥੇਰੀਆਂ ਮਾਰਦਾ ਰਿਹਾ ਸ਼ਰਾਪੇ ਚਲਾਕੀਆਂ, ਪਰ ਗੱਲ ਨਹੀਂ ਬਣੀ। ਪੈਨਲ ਗਠਿਤ ਕੀਤਾ ਗਿਆ। ਪੈਨਲ ਨੇ ਹੁਣ ਇਸ ਗੱਲ ਤੇ ਮੋਹਰ ਲਾ ਦਿੱਤੀ ਕਿ ਉਹ ਜਿਹੜਾ ਰਜਿਸਟਰ ਪੇਸ਼ ਕੀਤਾ ਗਿਆ ਅਦਾਲਤ ਦੇ ਸਨਮੁਖ, ਉਹ ਬਿਲਕੁਲ ਅਸਲੀ ਹੈ। ਇਹਦਾ ਮਤਲਬ ਇਹ ਹੈ ਕਿ ਰਣਜੀਤ ਸਿਨਹਾ ਜਿਹੜਾ ਅਹੁਦੇ ਤੇ ਬੈਠਾ ਸੀ ਤੇ ਇਹਦੀਆਂ ਜਿਹੜੀਆਂ ਚਾਹ ਦੀਆਂ ਚੁਸਕੀਆਂ, ਕੌਫੀ ਦੀਆਂ ਜਿਹੜੀਆਂ ਘੁੱਟਾਂ, ਉਹ ਉਹਨਾਂ ਬੰਦਿਆਂ ਦੇ ਨਾਲ ਹੀ ਸਾਂਝੀਆਂ ਸਨ ਜਿਨ੍ਹਾਂ ਦੀ ਇਹ ਜਾਂਚ ਪੜਤਾਲ ਕਰਦਾ ਪਿਆ ਸੀ, ਜਿਨ੍ਹਾਂ ਦੇ ਪਿੱਛੇ ਲੱਗਾ ਫਿਰਦਾ ਸੀ। ਉਹ ਇਹਦੇ ਆਪ ਹੀ ਪਿੱਛੇ ਆ ਜਾਂਦੇ ਸਨ, ਘਰ ਤੱਕ ਆ ਜਾਂਦੇ ਸੀਗੇ। ਇਹ ਆਪਣੇ ਆਪ ਦੇ ਵਿੱਚ ਉਸ ਚੀਜ਼ ਦੀ ਪ੍ਰੋੜਤਾ ਹੈ ਜੋ ਸੁਪਰੀਮ ਕੋਰਟ ਨੇ ਕਦੇ ਕਹੀ ਸੀ ਕਿ CBI ਸੈਂਟਰ ਦਾ ਤੋਤਾ ਹੈ। ਹੁਣ ਤੋਤਾ ਨਹੀਂ ਕਹਿ ਸਕਦੇ ਇਹਨਾਂ ਨੂੰ, ਤੇ ਫਿਰ ਅਸੀਂ ਉਹ ਕਹਿ ਸਕਦੇ ਹਾਂ ਜੋ ਕੁਤਰਦਾ ਹੁੰਦਾ, ਪੇਟੀ 'ਚ ਵੜ ਜਾਵੇ ਤੇ ਲੀਰਾਂ ਕੁਤਰ ਦਿੰਦਾ। ਇਹਨਾਂ ਨੂੰ ਅਸੀਂ ਉਹੀ ਕਹਿ ਸਕਦੇ ਕਿ ਇਹ ਦੇਸ਼ ਦੀਆਂ ਜੜ੍ਹਾਂ ਕੁਤਰਨ ਵਾਲੇ ਲੋਕ ਆ, ਜਿਹੜੇ ਏਡੇ ਵੱਡੇ ਅਹੁਦੇ ਤੇ ਬਹਿ ਕੇ ਦੂਜਿਆਂ ਨਾਲ ਹੀ ਹੱਥ ਰੰਗ ਲੈਂਦੇ। ਇੱਥੇ ਇਹੋ ਜਿਹੇ ਕੇਸ ਸਾਹਮਣੇ ਆਏ ਆ ਕਿ ਇੱਕ ਅਫਸਰ ਹੈ ਜਿਹੜਾ ਬੜੇ ਵੱਡੇ ਕਾਰਪੋਰੇਟ ਘਰਾਣੇ ਦੇ ਦਫ਼ਤਰਾਂ ਤੇ ਛਾਪੇ ਮਾਰ ਕੇ ਟਰੱਕ ਭਰ ਕੇ ਫਾਈਲਾਂ ਦਾ ਲੱਗਿਆ ਸੀ,
ਤੇ 14-15 ਦਿਨਾਂ ਬਾਅਦ ਅਸਤੀਫਾ ਦੇ ਗਿਆ ਆਪਣੇ ਆਪ। ਲੋਕਾਂ ਨੇ ਆਖਿਆ ਕੀ ਹੋਇਆ, ਜੀ ਬਾਅਦ ਦੇ ਵਿੱਚ ਪਤਾ ਲੱਗਿਆ ਹਫ਼ਤੇ ਕੁ ਬਾਅਦ ਉਹ ਤੇ ਉਹਦਾ ਮੁੰਡਾ ਉਸੇ ਕੰਪਨੀ ਦੇ ਵਿੱਚ ਕੋਈ CEO ਬਣ ਗਿਆ ਤੇ ਕੋਈ DEO ਬਣ ਗਿਆ, ਪਤਾ ਨਹੀਂ ਕੀ ਬਣ ਗਏ। ਜੀ 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 ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਹੁਣ ਕੇਜਰੀਵਾਲ ਦੇ ਨਿਹੰਗ ਬਾਣੇ ਵਾਲੀ ਫੋਟੋ ਤੇ ਹੋਇਆ ਬਵਾਲ। ਇਹ ਫੋਟੋ ਜਿਹੜੀ ਹੈ ਸੋਸ਼ਲ ਮੀਡੀਆ ਤੇ ਪਹਿਲਾਂ ਆ ਗਈ ਸੀ 3-4 ਦਿਨ ਪਹਿਲਾਂ। ਸਿਆਸਤ ਦੇ ਵਿੱਚ ਇਸ ਫੋਟੋ ਨੇ ਰੰਗ ਹੁਣ ਵਿਖਾਇਆ ਅੱਜ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਹੋ ਰਹੇ ਤੇ ਜਿਹੜੇ ਮਨਜੀਤ ਸਿੰਘ ਜੀਕੇ ਹੋ ਰਹੀ, ਉਹ ਤੇ ਅਕਾਲੀ ਦਲ ਨੇ ਉਹਨਾਂ ਦੀ ਤੇ ਡਿਊਟੀ ਇਸੇ ਕੰਮ ਤੇ ਲਾਈ ਆ। ਇੱਕ ਇੱਧਰ ਸਾਡੇ ਇੱਥੇ ਹੈਗਾ ਪੀਰ ਮੁਹੰਮਦ ਸਾਹਿਬ, ਉਹਨੂੰ ਵੀ ਇਸੇ ਕੰਮ ਲਾਇਆ ਹੋਇਆ, ਇਸੇ ਕੰਮ ਹੀ ਲੱਗਾ ਹੋਇਆ, ਉਹ ਵੀ FIR ਕਟਾਈ ਜਾਂਦਾ ਇਹਨਾਂ ਮਾਮਲਿਆਂ ਤੇ। ਖੈਰ ਚੰਗਾ, ਬਾਦਲ ਸਾਹਿਬ ਕਿਸੇ ਨੂੰ ਤੇ ਕੰਮ ਤੇ ਲਾਉਂਦੇ ਆ ਇਹੋ ਜਿਹੇ ਚੱਕਰਾਂ ਦੇ ਵਿੱਚ। ਇੱਧਰ ਮਨਜਿੰਦਰ ਸਿੰਘ ਸਿਰਸਾ ਲੱਗੇ ਹੋਏ ਨੇ, ਮਨਜੀਤ ਸਿੰਘ ਜੀਕੇ ਲੱਗੇ ਹੋਏ ਨੇ। ਉਹ ਅੱਜ ਉਹਨਾਂ ਨੇ ਨੋਟਿਸ ਭੇਜਿਆ ਵਾ ਉਸ ਮੈਗਜ਼ੀਨ ਨੂੰ ਜਿਸ ਮੈਗਜ਼ੀਨ ਦੇ ਕਵਰ ਤੇ ਇਹ ਫੋਟੋ ਛਪੀ ਹੈ। ਅਰਵਿੰਦ ਕੇਜਰੀਵਾਲ ਨੂੰ ਨਿਹੰਗ ਸਿੰਘ ਦੇ ਬਾਣੇ 'ਚ ਦਿਖਾਇਆ ਗਿਆ, ਉਹਦੇ ਹੱਥ 'ਚ ਤਲਵਾਰ ਦਿਖਾਈ ਗਈ, ਬਿਲਕੁਲ ਸੇਮ। ਤੁਸੀਂ ਉਹ ਦੇਖਿਆ ਹੋਣਾ ਪੋਸਟਰ ਜਿਹਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਇੱਦਾਂ ਸ਼ੇਰ ਦੇ ਕੋਈ ਮਾਰ ਰਹੇ, ਕਿਰਪਾਨ ਮਾਰ ਰਹੇ ਨੇ, ਤਾਂ ਉਹ ਢਾਲ ਤੇ ਰੋਕ ਕੇ ਉਹ ਬਿਲਕੁਲ ਉਹ ਫੋਟੋ ਹੂਬਹੂ ਉਸੇ ਐਂਗਲ ਤੋਂ ਛਾਪੀ ਗਈ ਹੈ, ਉਸੇ ਬਿਲਕੁਲ ਪੋਜ਼ ਦੇ ਵਿੱਚ ਛਾਪੀ ਗਈ ਹੈ। ਤੇ ਇਹ ਹੁਣ ਦੇਖੋ ਸਾਰਿਆਂ ਨੂੰ ਪਤਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਆ ਜਿਹੜੇ ਉਹ ਗੈਰ ਸਿੱਖ ਆ, ਉਹਨਾਂ ਨੂੰ ਇਸ ਤਰ੍ਹਾਂ ਦੇ ਬਾਣੇ 'ਚ ਪੇਸ਼ ਕਰਨਾ ਔਰ ਗੁਰੂ ਸਾਹਿਬ ਦੇ ਅੰਦਾਜ਼ ਦੇ ਵਿੱਚ ਪੇਸ਼ ਕਰਨਾ ਬਹੁਤ ਵੱਡੀ ਭੁੱਲ ਆ। ਪਰ ਮਸਲਾ ਇਹ ਹੈ ਕਿ ਇਹ ਭੁੱਲ ਕੀਤੀ ਕਿੰਨੇ ਆ। ਹੁਣ ਦੇਖੋ ਸੋਸ਼ਲ ਮੀਡੀਆ ਦਾ ਜਿਹੜਾ ਅੱਜ ਇੱਥੇ ਦੌਰ ਹੈ, ਸੋਸ਼ਲ ਮੀਡੀਆ ਤੇ ਤਾਂ ਇਹੋ ਜਿਹੇ ਲੋਕ ਕੰਮ ਕਰਦੇ ਪਏ ਜਿਹੜੇ ਚਾਹ ਦੇ ਗਲਾਸ ਨੂੰ ਵਿਸਕੀ ਦੀ ਗਲਾਸ ਬਣਾ ਦਿੰਦੇ। ਫੋਟੋਸ਼ਾਪ ਬਹੁਤ ਚੱਲਦੀ ਪਈ ਹੈ, ਸਾਰੀਆਂ ਧਿਰਾਂ ਹੀ ਇਹ ਕੰਮ ਕਰਨ ਡਈਆਂ। ਪਰ ਸਵਾਲ ਇਹ ਉੱਠਦਾ ਕਿ ਅਰਵਿੰਦ ਕੇਜਰੀਵਾਲ ਤੇ ਜਿਹੜਾ ਹੁਣ ਇਹ ਹੱਲਾ ਬੋਲਿਆ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਇਹ ਹੈ ਵੋ ਹੈ ਜੋ ਹੈ, ਇਸ ਫੋਟੋ ਦੇ ਆਧਾਰ ਤੇ ਤਾਂ ਉਹ ਬਿਲਕੁਲ ਗਲਤ ਹੈ। ਕਿਉਂਕਿ ਦੇਖੋ ਜਿਹੜੇ ਮੀਡੀਆ ਅਦਾਰੇ ਹੈ, ਬਹੁਤ ਸਾਰੀਆਂ ਫੋਟੋਆਂ ਉਹ ਨੈੱਟ ਤੋਂ ਚੱਕਦੇ ਨੇ, ਬਹੁਤ ਸਾਰੀਆਂ ਫੋਟੋਆਂ ਨੂੰ ਐਡਿਟ ਕਰਦੇ ਨੇ ਫੋਟੋਸ਼ਾਪ ਦੇ ਵਿੱਚ, ਬਹੁਤ ਸਾਰੀਆਂ ਫੋਟੋਆਂ ਨੂੰ ਕਈ ਵਾਰ ਤੁਹਾਨੂੰ ਪਤਾ ਕਿ ਉਹ ਕਾਰਟੂਨ ਦੇ ਨਾਲ ਵੀ ਜੋੜ ਦਿੰਦੇ ਆ, ਕਾਰਟੂਨ ਵੀ ਬਣਾ ਲੈਂਦੇ ਆ। ਸੋ ਇਹ ਬਹੁਤ ਕੁਛ ਹੈ ਜਿਹੜਾ ਉਹ ਆਪਣੇ ਪੱਧਰ ਤੇ ਹੁੰਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੇ ਫੋਟੋ ਹੈ ਜਿਹੜੀ ਕੇਜਰੀਵਾਲ ਨੂੰ ਵਿਖਾਈ ਹੋਏਗੀ। ਜੇ ਕੇਜਰੀਵਾਲ ਨੂੰ ਵਿਖਾਈ ਹੁੰਦੀ ਤੇ ਜਿਵੇਂ ਉਹ ਅੱਗੇ ਹੱਥ ਅੱਗ 'ਚ ਦਈ ਬੈਠੇ, ਉਹ ਕਦੇ ਵੀ ਇਹ ਫੋਟੋ ਜਿਹੜੀ ਛਾਪਣ ਦੀ ਇਜਾਜ਼ਤ ਨਹੀਂ ਦਿੰਦੇ। ਸੋ ਉਹ ਸਾਰੀ ਭੁੱਲ ਉਸ ਮੈਗਜ਼ੀਨ ਦੀ ਹੈ। ਤੇ ਜਿਹੜਾ ਉਹ ਮੈਗਜ਼ੀਨ, ਜਿਹੜੇ ਗਰੁੱਪ ਦਾ ਮੈਗਜ਼ੀਨ ਆ, ਉਹਦੀਆਂ ਜਿਹੜੀਆਂ ਤਾਰਾਂ ਜਿਹੜੇ ਟਰਾਂਸਫਾਰਮਰਾਂ ਨਾਲ ਜੁੜਦੀਆਂ ਉਹ ਨਾਗਪੁਰ ਆ, ਉਹਨਾਂ ਦੇ ਨਾਨਕੇ ਜਿਹੜੇ ਨਾਗਪੁਰੀ ਆ। ਤਾਂ ਇੱਥੋਂ ਥੋੜਾ ਜਿਹਾ ਅੰਦਾਜ਼ਾ ਇਹ ਲੱਗਦਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਮਾਹੌਲ ਬਣਿਆ ਆਮ ਆਦਮੀ ਪਾਰਟੀ ਦੇ ਬਰਖਲਾਫ, ਉਸ ਮਾਹੌਲ ਨੂੰ ਤਾ ਦੇਣ ਲਈ ਇਹ ਉੱਥੇ ਇੱਕ ਹੋਰ ਝੁਲਕਾ ਬਾਲ ਦਿੱਤਾ ਗਿਆ। ਔਰ ਇਹ ਇਸ ਕਰਕੇ ਆ ਕਿਉਂਕਿ ਕਾਂਗਰਸ ਹੈ ਜਿਹੜੀ ਉਹ ਹਾਲੇ ਜਿਵੇਂ ਕਹਿ ਲਈਏ ਕਿ ਸੁਰਜੀਤ ਹੋਣ ਦੇ ਦੌਰ ਦੇ ਵਿੱਚ, ਪੁਨਰ ਸਰਜੀਤ ਹੋਣ ਦੀਆਂ ਕੋਸ਼ਿਸ਼ਾਂ ਕਰਦੀ ਪਈ ਹੈ। ਮੋਦੀ ਹੈ ਜਿਹੜਾ ਉਹ ਪ੍ਰਧਾਨ ਮੰਤਰੀ ਦੇ ਤੌਰ ਤੇ ਫੇਲ ਹੋ ਰਿਹਾ। ਤਾਂ ਇਹ ਇਕੱਲਾ ਪੰਜਾਬ ਦੇ ਵਿੱਚ ਰੋਕਣ ਦਾ ਹੀ ਨਹੀਂ, ਇਹਨਾਂ ਨੂੰ 2019 ਦੇ ਵਿੱਚ ਜਿਹੜੀ ਲੋਕ ਸਭਾ ਚੋਣ ਆ ਉਹ ਵੀ ਦਿਖਦੀ ਪਈ ਹੈ ਕਿ ਕਿਤੋਂ ਪੰਜਾਬ ਦੇ ਵਿੱਚ ਮੋਰਚਾ ਨਾ ਮਾਰ ਜਾਣ ਤੇ ਮੁੜ ਕੇ ਪ੍ਰਧਾਨ ਮੰਤਰੀ ਦੀ ਦੌੜ 'ਚ ਨਾ ਇਹ ਬੰਦਾ ਲੱਗ ਜੇ। ਇਸ ਕਰਕੇ ਲਗਾਤਾਰ ਇਹ ਜਿਹੜੀਆਂ ਚੀਜ਼ਾਂ ਸੋਚੀਆਂ ਸਮਝੀਆਂ ਹੋ ਰਹੀਆਂ। ਪਰ ਇੱਥੇ ਹੁਣ ਸਿੱਖਾਂ ਨੂੰ ਅਰਵਿੰਦ ਕੇਜਰੀਵਾਲ, ਮਨਜਿੰਦਰ ਸਿੰਘ ਸਿਰਸੇ ਵਾਲੇ ਜਾਂ ਮਨਜੀਤ ਸਿੰਘ ਜੀਕੇ, ਕਰਨੈਲ ਸਿੰਘ ਪੀਰ ਮੁਹੰਮਦ, ਇਹਨਾਂ ਨੂੰ ਹੁਣ ਇੱਧਰੋਂ ਖੜਾ ਛੱਡ ਦੇਣਾ ਚਾਹੀਦਾ ਕੁਛ ਦਿਨ ਲਈ। ਹੁਣ ਇਹਨਾਂ ਦੇ ਮਗਰ ਲੱਗਣਾ ਚਾਹੀਦਾ ਜੋ ਇਹ ਲੋਕ ਕਰ ਰਹੇ ਆ, ਇਹਨਾਂ ਤੇ ਕੋਈ ਸਖਤ ਇਸ ਤਰ੍ਹਾਂ ਦੀ ਕੋਈ ਗਾਈਡਲਾਈਨ ਲਾਗੂ ਕਰਵਾਉਣ ਕਿ ਇਹੋ ਜਿਹੀ ਘਟਨਾ ਅੱਗੇ ਤੋਂ ਨਾ ਹੋਵੇ। ਜੀ ਜੀ ਅਤੇ ਅੱਗੇ ਆਪਾਂ ਜਿਹੜਾ ਜੀ ਵਧਦੇ ਹਾਂ ਵੀ ਸਮੇਂ ਦੇ ਝੰਬੇ ਸ਼੍ਰੋਮਣੀ ਢਾਡੀ ਈਦੂ ਸ਼ਰੀਫ ਕੋਲ ਪਹੁੰਚੇ ਕਲਾਕਾਰ। ਇਹ ਉਹੀ ਈਦੂ ਸ਼ਰੀਫ ਹੈ ਜੀ ਜਿਹਦਾ ਤੁਸੀਂ ਗਾਣਾ ਸੁਣਿਆ ਹੋਣਾ, ਦੁਨੀਆ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ ਨੂੰ ਹੋਰ। ਹਾਂ, ਇਹ ਉਹੀ ਹੈ, ਪਰ ਇਹਦੀ ਆਪਦੀ ਜ਼ਿੰਦਗੀ ਦੇ ਰੰਗ ਬਦਲ ਗਏ। ਬੜਾ ਚੋਟੀ ਦਾ ਇਹ ਫਨਕਾਰ ਆ, ਜਦੋਂ ਗਾਉਂਦਾ ਏਡੀ ਉੱਚੀ ਹੇਕ ਆ ਕਿ ਸਮਾਂ ਜਿਹੜਾ ਖੜ ਜਾਂਦਾ, ਪਰਿੰਦੇ ਵੀ ਇਹਨੂੰ ਸੁਣਦੇ ਆ। ਇੰਨਾ ਦਮ ਸੀ ਇਹਦੀ ਆਵਾਜ਼ ਦੇ ਵਿੱਚ। ਪਰ ਸਫਲਤਾ ਦਾ ਸੂਰਜ ਹੈ ਜਿਹੜਾ ਉਹ ਸਦਾ ਚਮਕਦਾ ਨਹੀਂ ਰਹਿੰਦਾ, ਇੱਕ ਦਿਨ ਅਸਤ ਹੋ ਜਾਂਦਾ। ਇਹਦਾ ਵੀ ਅਸਤ ਹੋਇਆ ਈਦੂ ਸ਼ਰੀਫ ਦਾ, ਪਰ ਜਿੰਨੀ ਬੁਰੀ ਤਰ੍ਹਾਂ ਅਸਤ ਹੋਇਆ ਉਹ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਮਾੜਾ ਹੋਇਆ। ਇਹ ਅਧਰੰਗ ਦਾ ਸ਼ਿਕਾਰ ਹੋ ਗਿਆ,
ਇਹਦੇ ਮੁੰਡੇ ਸਨ, ਸੁਖੀ ਖਾਨ ਤੇ ਇੱਕ ਹੋਰ ਸੀਗਾ ਮੁੰਡਾ, ਮੈਨੂੰ ਨਾਂ ਨਹੀਂ ਆਉਂਦਾ। ਇਹ ਤਿੰਨੇ ਜਦੋਂ ਗਾਉਂਦੇ ਸੀ ਤੇ ਬਹੁਤ ਮਜ਼ਾ ਆਉਂਦਾ ਸੀ, ਬਹੁਤ ਆਨੰਦ ਆਉਂਦਾ ਸੀਗਾ। ਉਹ ਦੋਵੇਂ ਵੀ ਵਿਚਾਰੇ ਰੁਲ ਗਏ ਕਿਉਂਕਿ ਪਿਤਾ ਜਿਹੜਾ ਉਹ ਮੰਜੇ ਤੇ ਪੈ ਗਿਆ। ਜਿਹੜੀ ਫਨਕਾਰੀ ਸੀ ਉਹ ਤੇ ਬੰਦ ਹੋ ਹੀ ਗਈ, ਰੋਜੀ ਰੋਟੀ ਦਾ ਜਿਹੜਾ ਸਾਧਨ ਸੀ, ਤੇ ਕਿਉਂਕਿ ਉਹਨਾਂ ਦੀ ਜੋੜੀ ਟੁੱਟ ਗਈ, ਜਿਹੜੀ ਉਹ ਤਿਕੜੀ ਸੀ, ਤ੍ਰਿਮੂਰਤੀ ਸੀ, ਉਹ ਖਿੰਡ ਪੁੰਡ ਗਈ। ਅਧਰੰਗ ਦਾ ਸ਼ਿਕਾਰ ਹੋ ਕੇ ਈਦੂ ਸ਼ਰੀਫ ਮਣੀ ਮਾਜਰਾ ਦੀਆਂ ਤੰਗ ਜੀਆਂ ਗਲੀਆਂ ਦੇ ਵਿੱਚ 2 ਕਮਰਿਆਂ ਦਾ ਘਰ ਹੈ, ਜਿਹਦੇ ਵਿੱਚ ਹੀ ਰਸੋਈ ਆ, ਉੱਥੇ ਹੀ ਸਰੰਗੀ ਟੰਗ ਕੇ ਤੇ ਉਹ ਮੰਜੇ ਤੇ ਮੰਜਾ ਹੀ ਹੋ ਗਿਆ, ਉੱਥੇ ਹੀ ਉਹਦਾ ਸਰੀਰ ਜੁੜ ਗਿਆ। ਬਹੁਤ ਜ਼ਿਆਦਾ ਤੰਗੀ ਆ ਗਈ। ਅਖੀਰ ਇੱਕ ਨਿਊਜ਼ ਪੋਰਟਲ ਨੇ ਉਹਦੀ ਸਟੋਰੀ ਛਾਇਆ ਕੀਤੀ ਕਿ ਈਦੂ ਸ਼ਰੀਫ ਅੱਜ ਇਸ ਹਾਲਤ ਦੇ ਵਿੱਚ ਆ ਕਿ ਉਹਦੀ ਜਿਹੜੀ ਸਰੰਗੀ ਹੈ ਉਹ ਵੀ ਕੋਈ ਫੜਾਉਂਦਾ ਨਹੀਂ, ਕੋਈ ਵਜਾਉਂਦਾ ਨਹੀਂ, ਕੋਈ ਗਾਉਂਦਾ ਨਹੀਂ। ਰੋਟੀ ਦੇ ਸੰਸੇ ਆ, ਉਹਦੇ ਮੁੰਡਿਆਂ ਦੀਆਂ ਜੋ ਅੱਗਾਂ ਜਿਹੜੀਆਂ ਔਲਾਦਾਂ ਹੈ ਉਹਨਾਂ ਦੇ ਨਾਂ ਕੱਟੇ ਹੋਏ ਸਕੂਲਾਂ ਦੇ ਵਿੱਚੋਂ, ਇੰਨੀ ਗੁਰਬਤ ਆ ਗਈ। ਫਿਰ ਹੁਣ ਅੱਜ ਹਰਭਜਨ ਮਾਨ ਤੇ ਰਣਜੀਤ ਬਾਵਾ ਜਿਹੜੇ ਉੱਥੇ ਪਹੁੰਚੇ ਆ, ਅੱਜ ਉਹਨਾਂ ਨੇ ਮਿਲਣੀ ਕੀਤੀ, ਸ਼ਾਇਦ ਕੋਈ ਫਾਈਨੈਂਸ਼ੀਅਲੀ ਹੈਲਪ, ਕੋਈ ਮਾਈਕ ਸਹਾਇਤਾ ਵੀ ਕੀਤੀ ਹੋਏਗੀ, ਔਰ ਕੁਛ ਹੌਸਲਾ ਵੀ ਵੱਜਾ ਹੋਏਗਾ। ਈਦੂ ਸ਼ਰੀਫ ਹੋਰਾਂ ਦੀ ਮੈਂ ਫੋਟੋ ਦੇਖ ਰਿਹਾ ਸੀ, ਉਹਦੇ 'ਚੋਂ ਸਰੰਗੀ ਵਜਾ ਰਹੇ ਆ, ਯਾਨੀ ਜਿਹੜੇ ਉਦਾਸੇ ਸੀਗੇ ਸਰੰਗੀ ਦੇ ਸੁਰ, ਉਹ ਅੱਜ ਥੋੜ੍ਹੇ ਜਿਹੇ ਖੁਸ਼ਹਾਲ ਹੋਏ ਹੋਣੇ ਆ, ਥੋੜ੍ਹੀ ਜਿਹੀ ਰੌਣਕ ਉਹਨਾਂ ਦੇ ਘਰ 'ਚ ਪਰਤੀ ਹੋਣੀ ਆ। ਪਰ ਮੇਰੇ ਖਿਆਲ ਦੇ ਨਾਲ ਜਿਸ ਤਰੀਕੇ ਦੇ ਨਾਲ ਬਰਕਤ ਸਿੱਧੂ ਰੁਲ ਰੁਲ ਕੇ ਮਰਿਆ, ਗੁਰਬਖਸ਼ ਸਿੰਘ ਅਲਬੇਲਾ ਰੁਲ ਰੁਲ ਕੇ ਮਰਿਆ, ਜਿਸ ਤਰ੍ਹਾਂ ਸਤੀਸ਼ ਕੌਲ ਦਾ ਅਸੀਂ ਹਸ਼ਰ ਦੇਖਿਆ, ਮੇਰੇ ਖਿਆਲ ਦੇ ਨਾਲ ਸਰਕਾਰ ਤੋਂ ਤੇ ਸਮਾਜ ਤੋਂ, ਦੋਵਾਂ ਤੋਂ ਇਹਨਾਂ ਫਨਕਾਰਾਂ ਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਇਹਨਾਂ ਨੂੰ ਆਪਣੇ ਪੱਧਰ ਤੇ ਕੋਈ ਇਸ ਤਰ੍ਹਾਂ ਦੀ ਸੁਸਾਇਟੀ ਬਣਾ ਲੈਣੀ ਚਾਹੀਦੀ ਹੈ, ਇਸ ਤਰ੍ਹਾਂ ਦੀ ਆਪਣੀ ਕੋਈ ਟੀਮ ਬਣਾ ਲੈਣੀ ਚਾਹੀਦੀ ਹੈ ਕਿ ਜੋ ਵੀ ਆਮਦਨ ਹੈ ਉਹਦੇ 'ਚੋਂ ਕੋਈ ਦਸਵੰਧ ਕੱਢ ਕੇ ਉਹ ਜਮ੍ਹਾਂ ਕਰਨ, ਤੇ ਬਾਅਦ ਦੇ ਵਿੱਚ ਜੇ ਕੋਈ ਇਸ ਹਾਲਤ ਦੇ ਵਿੱਚ ਫਨਕਾਰ ਪਹੁੰਚਦਾ ਹੈ ਤਾਂ ਉਹਦੀ ਸਹਾਇਤਾ ਉਸ ਜਿਹੜੇ ਇਕੱਠੇ ਕੀਤੇ ਸਰਮਾਏ ਦੇ ਵਿੱਚੋਂ ਹੋ ਜਾਵੇ। ਕਿਉਂਕਿ ਇਹਨਾਂ ਕਲਾਕਾਰਾਂ ਨੂੰ ਸੋਚਣਾ ਚਾਹੀਦਾ ਕਿ ਕੱਲ੍ਹ ਨੂੰ ਈਦੂ ਸ਼ਰੀਫ ਵਾਲੀ ਸਟੇਜ ਤੇ ਤੁਸੀਂ ਵੀ ਪਹੁੰਚਣਾ ਹੈ। ਜੀ ਜੀ ਜੀ। ਅਤੇ ਅੱਗੇ ਵਧਦੇ ਹਾਂ, ਕੈਪਟਨ ਦੀ ਰਣਨੀਤੀ ਟਿਕਟਾਂ ਲਈ ਦਾਅਵੇਦਾਰੀ ਨਾਲ ਇੱਕ ਹਲਫਨਾਮਾ ਦੇਣ। ਇਹ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਵਾਂ ਹੀ ਜਿਹੜਾ ਇਹ ਕੰਮ ਚਲਾ ਦਿੱਤਾ ਕਿ ਜਿਹਨੇ ਵੀ ਟਿਕਟ ਦੇ ਲਈ ਅਪਲਾਈ ਕਰਨਾ ਕਿ ਮੈਨੂੰ ਟਿਕਟ ਚਾਹੀਦੀ ਹੈ, ਟਿਕਟ ਮਲੋਟ, ਮੁਕਤਸਰ ਕੋਟ, ਫਰੀਦਕੋਟ ਦੀ ਨਹੀਂ, ਜਿਹੜੀ ਚੰਡੀਗੜ੍ਹ ਵਿਧਾਨ ਸਭਾ ਨੂੰ ਜਾਂਦੀ ਹੈ, ਉਹ ਟਿਕਟ ਜਿਹੜੀ ਉਹ ਟਿਕਟ ਚਾਹੀਦੀ, ਉਹਦੇ ਨਾਲ ਹਲਫੀਆ ਬਿਆਨ ਦੇਵੇ ਕਿ ਭਾਈ ਜੇਕਰ ਮੈਨੂੰ ਟਿਕਟ ਨਹੀਂ ਵੀ ਮਿਲਦੀ ਤਾਂ ਵੀ ਮੈਂ ਆਜ਼ਾਦ ਚੋਣ ਨਹੀਂ ਲੜਾਂਗਾ, ਮੈਂ ਇਸ ਪਾਰਟੀ ਦੇ ਵਿੱਚ ਹੀ ਰਹਾਂਗਾ। ਇਹ ਹਲਫਨਾਮਾ ਉਹਨਾਂ ਨੇ ਮੰਗਿਆ। ਹੁਣ ਹਲਫਨਾਮਾ ਮੰਗਿਆ ਤੇ ਸਾਰੇ ਪਾਸੇ ਹੁਣ ਵਿਵਾਦ ਹੋ ਗਿਆ। ਇਹਨਾਂ ਦਾ ਇੱਕ ਬੁਲਾਰਾ ਅੱਜ ਟੈਲੀਵਿਜ਼ਨ ਡਿਬੇਟ ਤੇ ਕਹਿ ਰਿਹਾ ਸੀਗਾ ਜੀ, ਕਹਿੰਦਾ ਕਿ ਸਾਡੇ ਇੱਥੇ ਇਹ ਗੱਲ ਨਹੀਂ ਹੈਗੀ ਕਿ ਸਾਡੇ ਇੱਥੇ ਕੋਈ ਵਿਸ਼ਵਾਸ ਨਹੀਂ ਹੈਗਾ ਕਾਂਗਰਸੀਆਂ ਦੇ, ਕਾਂਗਰਸੀ ਵਰਕਰਾਂ ਤੇ, ਪਰ ਨਾਲ ਹੀ ਉਹ ਕਹਿੰਦਾ ਜੀ ਇੱਥੇ ਇੱਕ ਪਾਰਟੀ ਉਹਨਾਂ ਨੇ ਕਰੋੜਾਂ ਰੁਪਈਆ ਕਮਾਇਆ ਹੋਇਆ, ਜਨਤਾ ਦਾ ਖਾਧਾ ਹੋਇਆ, ਉਹ ਖਰੀਦੋ ਫਰੋਖਤ ਬੜੀ ਕਰਦੇ ਆ, ਅਸੀਂ ਇਸ ਗੱਲ ਤੋਂ ਡਰਦੇ ਹਾਂ ਕੋਈ ਇਹਨਾਂ ਨੂੰ ਖਰੀਦ ਨਾ ਲਵੇ। ਇੱਕ ਪਾਸੇ ਉਹ ਕਹਿੰਦੇ ਕਿ ਸਾਨੂੰ ਵਿਸ਼ਵਾਸ ਪੂਰਾ ਆਪਣੇ ਬੰਦਿਆਂ ਤੇ, ਦੂਜੇ ਪਾਸੇ ਕਹਿੰਦੇ ਕਿ ਖਰੀਦ ਫਰੋਖਤ ਨਾ ਹੋ ਜੇ। ਹੁਣ ਜੇ ਤੁਸੀਂ ਖਰੀਦ ਫਰੋਖਤ ਦੀ ਤੇ ਉਮੀਦ ਲਾਈ ਬੈਠੇ ਹੋ ਤੇ ਫਿਰ ਤੁਹਾਡਾ ਯਕੀਨ ਕਾਹਦਾ ਛਣਕਣੇ ਦਾ। ਸੋ ਇਹੋ ਜਿਹੇ ਬਿਆਨ ਦੇ ਰਹੇ ਆ। ਵੈਸੇ ਅਮਰਿੰਦਰ ਸਿੰਘ ਪਿਛਲੇ ਜੋ ਘਟਨਾਕ੍ਰਮ ਵਾਪਰੇ ਨੇ 2012 ਦੇ, ਉਹਨਾਂ ਤੋਂ ਸਬਕ ਲੈ ਰਿਹਾ, ਪਰ ਇੱਕ ਨਾਲ ਸਬਕ ਇਹਨਾਂ ਨੂੰ ਹੋਰ ਵੀ ਸਿੱਖਣਾ ਚਾਹੀਦਾ ਹੈ ਕਿ ਜਿਸ ਤਰੀਕੇ ਦੇ ਨਾਲ ਚੁਣ ਚੁਣ ਕੇ ਇਹਨਾਂ ਦੇ ਆਪਦੇ ਲੀਡਰਾਂ ਨੇ ਬੰਦੇ ਰਾਏ ਸੀ, ਉਹ ਵੀ ਐਫੀਡੈਵਿਟ ਲੈਣੇ ਚਾਹੀਦੇ ਕਿ ਐਤਕੀ ਤੇ ਨਹੀਂ ਕਰੋਗੇ ਤੁਸੀਂ, ਜਿਵੇਂ ਇਹਨਾਂ ਦੇ ਵੱਡੇ ਲੀਡਰਾਂ ਨੇ ਜਿਹੜੇ ਸੀਗੇ ਵਿਰੋਧੀ ਧੜੇ ਦੇ ਉਹ ਹਰਾਏ, ਉਹਨਾਂ ਤੋਂ ਵੀ ਐਫੀਡੈਵਿਟ ਲੈ ਲੈਣ। ਤੇ ਮੇਰੇ ਖਿਆਲ ਦੇ ਨਾਲ ਇੱਕ ਐਫੀਡੈਵਿਟ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਲੈਣਾ ਵੀ ਬਣਦਾ ਹੈ, ਕਿਉਂਕਿ ਪਿੱਛੇ ਜੇ ਹੁਣ 7-8 ਦਿਨ ਪਹਿਲਾਂ ਇੱਕ ਟੈਲੀਵਿਜ਼ਨ ਚੈਨਲ 'ਚ ਆਖਣ ਡਏ ਸਨ ਕਿ ਜੇ ਮੈਨੂੰ ਪ੍ਰਧਾਨ ਨਾ ਬਣਾਉਂਦੇ ਤੇ ਮੈਂ ਤਾਂ ਪਾਰਟੀ ਛੱਡਣ ਦਾ ਮਨ ਬਣਾ ਲਿਆ ਸੀ। ਇਹਨਾਂ ਤੋਂ ਐਫੀਡੈਵਿਟ ਲੈ ਲੈਣ ਕਿ ਭਾਈ ਜੇ ਐਤਕੀ ਮੁੱਖ ਮੰਤਰੀ ਨਾ ਬਣਿਆ, ਵੇਖੀ ਕਿਤੇ ਸਾਨੂੰ ਤੇ ਨਹੀਂ ਛੱਡ ਜਾਏਗਾ, ਦੇ ਹਲਫਨਾਮਾ। ਸੋ ਹਲਫਨਾਮਾ ਇਹਨਾਂ ਨੂੰ ਵੀ ਜਿਹੜਾ ਉਹ ਦੇਣਾ ਚਾਹੀਦਾ, ਲੈਣਾ ਵੀ ਚਾਹੀਦਾ, ਕਿਉਂਕਿ ਇਹ ਗੱਲ ਜਿਹੜੀ ਹੈ ਉਹ ਸਾਰੀ ਕਾਂਗਰਸ ਜਮਾਤ ਅਤੇ ਢੁਕਦੀ ਹੈ। ਦੂਜੇ ਪਾਸੇ ਜੇ ਗੱਲ ਆਪਾਂ ਗੰਭੀਰਤਾ ਦੇ ਨਾਲ ਲਈਏ ਤਾਂ ਇਸ ਹਲਫਨਾਮੇ ਦੀ ਜਿਹੜੀ ਇਹ ਕਾਗਜ਼ ਦੀ ਡੋਰ ਹੈ, ਇਹਦੇ ਨਾਲ ਉੱਡਣੇ ਕਬੂਤਰ ਬਣਨੇ ਸੌਖੀ ਗੱਲ ਨਹੀਂ ਹੈ, ਕਿਉਂਕਿ ਇਹ ਇਤਿਹਾਸ ਗਵਾਹ ਰਿਹਾ ਹੈ ਇਹਨਾਂ ਸੌਵਾਂ ਦੀਆਂ, ਇਹਨਾਂ ਹਲਫਨਾਮਿਆਂ ਦੀ ਇਹ ਜਿਹੜੇ ਬਹੁਤੇ ਪਰਵਾਹ ਨਹੀਂ ਕਰਦੇ। ਇੱਥੇ ਤੇ ਇੱਕ ਇਹੋ ਜਿਹਾ ਵੀ ਸੱਜਣ ਪਿਆ ਹੁਣ ਜਿਹਨੇ ਹਲਫਨਾਮਾ ਦਿੱਤਾ ਸੀ, ਕੇਂਦਰ 'ਚ ਮੰਤਰੀ ਬਣਿਆ ਐਤਕੀ, ਉਸ ਪ੍ਰਧਾਨ ਮੰਤਰੀ ਦੇ ਕੈਬਨਿਟ ਦੇ ਵਿੱਚ ਜਿਹੜਾ ਆਂਦਾ ਨਾ ਖਾਊਂਗਾ ਨਾ ਖਾਣੇ ਦੂੰਗਾ, ਉਹਦਾ ਇੱਕ ਹਲਫਨਾਮਾ ਦੇ ਕੇ ਕਹਿੰਦਾ ਜੀ ਮੈਂ ਬਿਲਕੁਲ ਬੇਦਾਗ ਹਾਂ, ਕਦੇ ਕੋਈ ਆਪਾਂ ਮਾੜਾ ਕੰਮ ਨਹੀਂ ਕੀਤਾ, ਸਿਰਫ 318 ਕਰੋੜ ਦੇ ਗਬਨ ਦਾ ਕੇਸ ਚੱਲਦਾ ਹੈ। ਉਹ ਇਹੋ ਜਿਹੇ ਹਲਫਨਾਮੇ ਵੀ ਚੱਲਦੇ ਆ।
ਸੋ ਹਲਫਨਾਮਿਆਂ ਦੀ ਇਹ ਡੋਰ ਦੇ ਨਾਲ ਨਹੀਂ ਬਚ ਸਕਦੇ। 1987 ਦੇ ਵਿੱਚ ਜਿਹੜੀ ਬਰਨਾਲਾ ਸਰਕਾਰ ਬਣੀ ਹੈ, ਕਿਉਂਕਿ ਹਰਚੰਦ ਸਿੰਘ ਲੰਗੋਵਾਲ ਜਦੋਂ ਕਤਲ ਹੋ ਗਿਆ ਉਹ ਅਕਾਲੀ ਦਲ ਦਾ ਪ੍ਰਧਾਨ ਬਣਿਆ, ਤੇ ਜਦੋਂ ਉਹਨੇ ਚੋਣ ਲੜੀ ਸੀ ਤੇ ਉਹਨੇ ਸਾਰਿਆਂ ਤੋਂ ਲਿਖਾ ਕੇ ਲਿਆ ਸੀ ਅਕਾਲੀਆਂ ਤੋਂ ਕਿ ਜਿਹੜਾ ਵੀ ਕੋਈ ਜਿੱਤ ਗਿਆ ਤਾਂ ਉਹ ਰਾਜੀਵ ਲੰਗੋਵਾਲ ਸਮਝੌਤੇ ਦਾ ਵਿਰੋਧ ਨਹੀਂ ਕਰੇਗਾ। ਪਰ ਉਹ ਜਿਹੜਾ ਨੇ ਲਿਖ ਕੇ ਦਿੱਤਾ ਸੀ, ਟਿਕਟਾਂ ਵੀ ਲੈ ਲਈਆਂ, ਜਿੱਤ ਵੀ ਗਏ ਤੇ ਮੁੜ ਕੇ ਉਹਨਾਂ ਵਿਰੋਧ ਵੀ ਕੀਤਾ। ਸੋ ਇਹ ਜਿਹੜੇ ਹਲਫਨਾਮੇ ਆ, ਸਿਆਸਤਦਾਨਾਂ ਦੇ ਹਲਫਨਾਮੇ ਆ ਜਿਹੜੇ, ਉਹਨਾਂ ਦੀ ਕੋਈ ਬਹੁਤੀ ਪੁੱਛ ਪ੍ਰਤੀਤ ਨਹੀਂ ਹੁੰਦੀ। ਪਰ ਇਸ ਤਰ੍ਹਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਖਲਾਰਾ ਥੋੜਾ ਜਿਹਾ ਹੋਰ ਖਿਲਾਰ ਲਿਆ। ਜੀ 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 ਅਤੇ ਅੱਗੇ ਵਧਦੇ ਹਾਂ। ਅਕਾਲੀ ਨੇਤਾ ਰਣਜੀਤ ਸਿੰਘ ਲਿਬੜਾ ਤੇ ਸਾਲੀ ਦੀ ਕੁੜੀ ਦੀ ਜ਼ਮੀਨ ਹੜੱਪਣ ਦੇ ਦੋਸ਼ ਹੇਠ ਕੇਸ ਦਰਜ। ਇਹ ਇੱਕ ਬਹੁਤ ਵੱਡੇ ਅਖਬਾਰ ਨੇ ਅੱਜ ਖੁਲਾਸਾ ਕੀਤਾ ਹੈ ਜੀ ਰਣਜੀਤ ਸਿੰਘ ਲਿਬੜਾ ਹੋਰੀ, ਕਿਉਂਕਿ ਬਹੁਤ ਵੱਡੇ ਨੇਤਾ ਨੇ ਔਰ ਨਾਲ ਹੀ ਸਿਆਸਤਦਾਨ ਚੋਟੀ ਤੇ ਆ, ਅਕਾਲੀਆਂ ਦੇ ਮੋਹਰੀਆਂ ਨੇਤਾ ਦੇ ਵਿੱਚੋਂ ਇੱਕ ਨੇ। ਪਰ ਜੋ ਇਹ ਖਬਰ ਹੈ ਉਹ ਸੁੰਨ ਕਰ ਦੇਣ ਵਾਲੀ ਹੈ। ਬਹੁਤ ਵੱਡੇ ਅਖਬਾਰ ਨੇ, ਬਹੁਤ ਵੱਡੀ ਸਟੋਰੀ ਹੈ ਜਿਹੜੀ ਆਪਣੇ ਫਰੰਟ ਪੇਜ ਤੇ ਅੱਜ ਛਾਪੀ, ਤੇ ਜਿਹੜੀ ਤੜਕੇ ਲੋਕਾਂ ਦੇ ਹੱਥਾਂ ਵਿੱਚ ਆਉਂਦੇ ਹੀ ਅੱਖਾਂ ਜਿਹੜੀਆਂ ਉਹ ਉਹਨਾਂ ਨੂੰ ਟਡਾ ਗਈ। ਇਹ ਜਿਹੜਾ ਮਾਮਲਾ ਸੀ ਉੱਤਰਾਖੰਡ ਦੇ ਵਿੱਚ ਸੀ। ਅਸਲ ਦੇ ਵਿੱਚ ਕਹਾਣੀ ਇਹ ਸੀਗੀ ਕਿ ਇਹਦੀ ਸਾਲੀ ਦੀ ਕੁੜੀ ਸੀ ਇੱਕ, ਪ੍ਰਨੀਤ ਕੌਰ, ਜਿਹੜੀ ਉਹ ਹਾਲਵਾਸ ਸੀ, ਚੰਡੀਗੜ੍ਹ ਆ। ਉਹਨੇ ਇਹਨਾਂ ਤੋਂ ਪਰੇ ਜਾ ਕੇ ਵਿਆਹ ਕਰਵਾਇਆ, ਆਪਣੀ ਸ਼ਾਦੀ ਰਚਾਈ, ਤੇ ਉਹਦਾ ਮਾਂ ਪਿਓ ਸੀਗਾ ਜਿਹੜਾ ਜਾਨੀ ਲਿਬੜਾ ਸਾਹਿਬ ਦੀ ਸਾਲੀ ਤੇ ਜਿਹੜਾ ਸੰਧੂ, ਉਹ ਉਸ ਰਿਸ਼ਤੇ ਦੇ ਨਾਲ ਸਹਿਮਤ ਨਹੀਂ ਸੀ। ਤੇ ਉਸ ਕੁੜੀ ਦੇ ਨਾਮ 9 ਕਿੱਲੇ ਜ਼ਮੀਨ ਉੱਤਰਾਖੰਡ ਦੇ ਬਾਜਪੁਰ ਇਲਾਕੇ ਦੇ ਵਿੱਚ ਸੀਗੀ। ਉਹ ਦਾਦੇ ਨੇ ਕਰਵਾਈ ਹੋਈ ਸੀ ਨਾਂ, ਤੇ ਉਹਨੇ ਆਪਣੇ ਪਤੀ ਦੇਵ ਨੂੰ ਇੱਕ ਦਿਨ ਕਿਹਾ ਕਿ ਆਪਣੀ ਉੱਥੇ ਜ਼ਮੀਨ ਹੈਗੀ ਥੋੜ੍ਹੀ ਜਿਹੀ, ਚੱਲ ਆ ਤੈਨੂੰ ਉੱਥੇ ਵਿਖਾ ਲਿਆਵਾਂ। ਉਹ ਜਦੋਂ ਗਏ ਤੇ ਉੱਥੇ ਜਿਹੜੇ ਬੰਦੇ ਬੈਠੇ ਸਨ ਉਹਨਾਂ ਨੇ ਕਿਹਾ, ਬੀਬਾ ਕਿੱਧਰ ਮੂੰਹ ਚੱਕਿਆ? ਉਹ ਕਹਿੰਦੀ ਕਿ ਸਾਡੀ ਜ਼ਮੀਨ। ਉਹਨਾਂ ਹੈ ਜ਼ਮੀਨ ਕਿਹਦੀ ਹੈ ਜੀ? ਜ਼ਮੀਨ ਤੇ ਹੁਣ ਲਿਬੜਾ ਸਾਹਿਬ ਦੀ ਹੈ। ਜਦੋਂ ਉਹਨਾਂ ਨੇ ਇਹ ਗੱਲ ਸੁਣੀ ਤੇ ਪੈਰਾਂ ਥੱਲਿਓਂ ਜਿਹੜੀ ਜ਼ਮੀਨ ਸੀ ਆਪਦੀ ਉਹੀ ਖਿਸਕ ਗਈ। ਫਿਰ ਉਹਨਾਂ ਨੇ ਕਾਗਜ਼ ਪੱਤਰ ਕਢਾਏ ਜਿਹਦੇ ਵਿੱਚੋਂ ਇੱਕ ਖੁਲਾਸਾ ਹੋਇਆ ਅਖਬਾਰ ਦੇ ਮੁਤਾਬਕ ਕਿ ਰਣਜੀਤ ਸਿੰਘ ਲਿਬੜਾ ਜਿਹੜਾ ਸੀਗਾ ਉਹ ਕੁੜੀ ਦਾ ਭਰਾ ਬਣਦਾ ਹੈ। ਕੁੜੀ ਦੀ ਮਾਂ ਜਿਹੜੀ ਹੈ ਉਹ ਖੁਦ ਕੁੜੀ ਬਣਦੀ ਹੈ, ਤੇ ਕੁੜੀ ਦਾ ਪਿਤਾ ਜਿਹੜਾ ਉਹ ਕੁੜੀ ਦਾ ਘਰ ਵਾਲਾ ਜਾਨੀ ਆਪਣਾ ਹੀ ਜਵਾਈ ਬਣਦਾ ਹੈ। ਔਰ 2 ਜਿਹੜੇ ਫਰਜ਼ੀ ਗਵਾਹ ਤਸਦੀਕ ਲਈ ਉਹ ਖੜੇ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਉਹ ਜਿਵੇਂ ਆਪਾਂ ਪਰਿਵਾਰਕ ਸੈਟਲਮੈਂਟ ਕਰਦੇ ਹੁੰਦੇ ਆ ਕਿ ਕੁੜੀਆਂ ਜਿਹੜੀਆਂ ਉਹ ਆਪਣੀ ਜ਼ਮੀਨ ਆਪਣੇ ਨਾਂ ਲਵਾ ਕੇ ਭਰਾ ਦੇ ਨਾਮ ਕਰ ਜਾਂਦੀਆਂ, ਤਾਂ ਉਸ ਤਰੀਕੇ ਦੇ ਨਾਲ ਜਿਵੇਂ ਆਪਾਂ ਵਸੀਅਤ ਕਰਦੇ ਆ ਉਹ ਕੀਤੀ ਗਈ। ਸੋ ਉਹ ਸਾਰੇ ਕਾਗਜ਼ ਪੱਤਰ ਉਹਨਾਂ ਨੇ ਕਢਾ ਕੇ ਮੁੜ ਕੇ ਪੁਲਿਸ ਨੂੰ ਇਤਲਾਹ ਕੀਤੀ ਹੈ, ਤੇ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਉੱਥੋਂ ਦੀ ਜਿਹੜੀ ਬਾਜਪੁਰ ਉੱਤਰਾਖੰਡ ਦੀ ਪੁਲਿਸ ਆ, ਉਹਨਾਂ ਨੇ ਕਿਹਾ ਕਿ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਪ੍ਰਨੀਤ ਕੌਰ ਦੇ ਮਾਤਾ ਪਿਤਾ ਤੇ ਜਿਹੜਾ ਮਾਸੜ ਲਿਬੜਾ, ਉਹਨਾਂ ਨੇ ਧੋਖਾਧੜੀ ਕਰਕੇ ਉਹ ਜ਼ਮੀਨ ਹੈ ਜਿਹੜੀ ਉਹ ਆਪਣੇ ਨਾਲ ਲਵਾਈ ਹੈ। ਤੇ ਅਸੀਂ ਹੁਣ ਉਹਨਾਂ ਨੂੰ ਜਾਂਚ ਲਈ ਬੁਲਾਇਆ, ਜਾਨੀ ਉਹਨਾਂ ਨੇ ਮਾਮਲਾ ਦਰਜ ਕਰ ਲਿਆ। ਉੱਥੋਂ ਦੀ ਪੁਲਿਸ ਨੇ ਪੁਸ਼ਟੀ ਕਰ ਦਿੱਤੀ ਹੈ। ਇਹ ਹੁਣ ਦੇਖੋ ਆਪਣੇ ਆਪ ਦੇ ਵਿੱਚ ਬੜਾ ਗੰਭੀਰ ਵਿਸ਼ਾ ਹੈ ਕਿ ਏਡਾ ਵੱਡਾ ਨੇਤਾ ਔਰ ਜ਼ਿੰਮੇਵਾਰ ਔਰ ਇੱਕ ਬਹੁਤ ਵੱਡੇ ਮਕਾਮ ਤੇ ਪਹੁੰਚਿਆ ਹੋਇਆ ਇਨਸਾਨ ਜੇ ਇਸ ਤਰ੍ਹਾਂ ਦੇ ਵਰਤਾਰੇ ਨੂੰ ਅੰਜਾਮ ਦਿੰਦਾ ਤੇ ਬਹੁਤ ਖਤਰਨਾਕ ਮੈਸੇਜ ਹੈ ਦੂਸਰੇ ਸਮਾਜ ਲਈ ਵੀ। ਪਰ ਜਿਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆਈਆਂ, ਹੁਣ ਪਿੱਛੇ ਜੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਇਲਜ਼ਾਮ ਲੱਗੇ ਆ, ਜਿਹੜਾ ਬੰਦਾ ਵਿਚੋਲਾ ਦਸੀਦਾ ਸੀਗਾ ਜਿਹਦੇ ਤੇ ਦੋਸ਼ ਲੱਗੇ ਕਿ ਇਹਦੇ ਥਰੂ 1 ਕਰੋੜ ਰੁਪਈਆ ਗਿਆ, ਸੰਤੋਖ ਸਿੰਘ ਮੱਲਾ, ਉਹਨੂੰ ਬੁਲਾ ਕੇ ਕਿਸੇ ਨੇ ਇਹ ਤੇ ਪੁੱਛਿਆ ਨਹੀਂ ਕਿ ਭਾਈ ਕੀ ਇਹ ਵਾਕਿਆ ਕੋਈ ਗੱਲ ਤੇ ਹੈ ਨਹੀਂ, ਤੁਹਾਡੇ 'ਚ ਕੋਈ ਕਾਣੂ ਤਾਂ ਨਹੀਂ ਹੈਗੀ। ਉਲਟਾ ਉਹਨੂੰ ਕਿਸਾਨ ਵਿੰਗ ਦਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਉਹਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ। ਉਹਨੂੰ ਪੁੱਛਿਆ ਹੀ ਨਹੀਂ ਗਿਆ ਕਿ ਭਾਈ ਇਹ ਇਸ ਦੋਸ਼ ਦੇ ਵਿੱਚ ਕੋਈ ਸੱਚਾਈ ਹੈ, ਕੋਈ ਉਹਦੀ ਛਾਣਬੀਨ ਨਹੀਂ ਹੋਈ। ਪ੍ਰੇਮ ਸਿੰਘ ਚੰਦੂ ਮਾਜਰਾ ਵੀ ਕਹਿੰਦਾ ਸੀ ਮੈਂ ਕੇਸ ਕਰੂੰਗਾ, ਉਹ ਵੀ ਕੇਸ ਨਹੀਂ ਕੀਤਾ। ਹੁਣ ਇੱਥੇ ਸਾਡੇ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਹੈ, ਉਹ ਜਦੋਂ ਉਹਨਾਂ ਦਾ ਨਾਮ ਆਇਆ ਕੈਪਟਨ ਅਮਰਿੰਦਰ ਸਿੰਘ ਨੇ ਲਿਆ, ਉਹ ਕਹਿੰਦਾ ਸੀ ਮੈਂ ਜੀ ਮਾਣਹਾਨੀ ਦਾ ਕੇਸ ਕਰੂੰਗਾ, ਨਹੀਂ ਕੇਸ ਹੋਇਆ। ਸੋ ਇਹ ਜੋ ਇਹ ਇਲਜ਼ਾਮ ਲੱਗਦੇ ਪਏ ਆ, ਘੱਟੋ ਘੱਟ ਇਹਨਾਂ ਦੀ ਪੁਣਛਾਣ ਹੋਣੀ ਚਾਹੀਦੀ ਹੈ। ਜਾਂਚ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਆਪਦੇ ਸਿਰ ਤੇ ਵੀ ਕਰਨੀ ਚਾਹੀਦੀ ਹੈ। ਹੁਣ ਦੂਜੇ ਸਟੇਟ ਦਾ ਮਾਮਲਾ, ਜੇ ਸਟੇਟ ਤੇ ਹੁੰਦਾ ਤੇ ਪੁਲਿਸ ਨੇ ਮਾਮਲਾ ਦਰਜ ਕਰਨਾ ਹੀ ਨਹੀਂ ਸੀ। ਇਹ ਤਾਂ ਦੂਜਾ ਸਟੇਟ ਸੀਗਾ, ਉਹਨਾਂ ਨੇ ਮਾਮਲਾ ਦਰਜ ਕਰ ਲਿਆ।
ਸੋ ਇਹਨਾਂ ਨੂੰ ਪਾਰਟੀ ਪੱਧਰ ਤੇ ਆਪਣੇ ਆਪ ਵੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਇਹ ਦੋਸ਼ ਕਿਉਂ ਲੱਗ ਰਿਹਾ, ਇਹ ਸਭ ਕੁਝ ਕਿਉਂ ਹੋ ਰਿਹਾ। ਪਰ ਹਾਲ ਦੀ ਘੜੀ ਜੇ ਵੇਖੀਏ ਤੇ ਉਹ ਕੁੜੀ ਤਾਂ ਅੱਜ ਕਹਿੰਦੀ ਹੋਏਗੀ ਕਿ ਐਡੇ ਗੂੜੇ ਸਾਕ ਨਹੀਂ ਲੱਭਣੇ, ਮਾਸੜ ਵਰਗੇ ਨੇਤਾ ਚਲਾਕ ਨਹੀਂ ਲੱਭਣੇ। ਬਿਲਕੁਲ ਜੀ, ਬਿਲਕੁਲ ਜੀ। NRI ਨੇ ਸਿਪਾਹੀ ਨੂੰ ਕੁੱਟਿਆ ਤੇ ਕੀਤਾ ਖੂਬ ਹੰਗਾਮਾ, ਪੁੱਤ ਤੇ ਉਹਦੇ ਦੋਸਤ ਸਮੇਤ ਜੇਲ੍ਹ ਪੁੱਜਾ। ਇਹ ਮੋਹਾਲੀ ਦੀ ਘਟਨਾ ਜੀ, ਰਾਤ ਦੀ। ਤੇ 18 ਸਾਲ ਬਾਅਦ ਪਰਤਿਆ ਸੀਗਾ ਇਹ ਸਿੰਘ ਹਰਜਿੰਦਰ ਸਿੰਘ, ਔਰ ਉੱਥੇ ਟਰਾਲਾ ਟਰੂਲਾ ਚਲਾਉਂਦਾ ਸੀ। ਤੁਹਾਨੂੰ ਪਤਾ ਟਰੱਕਾਂ ਵਾਲਿਆਂ ਦੀ ਸਰਦਾਰੀ ਅਮਰੀਕਾ ਕੈਨੇਡਾ ਦੇ ਵਿੱਚ ਚੰਗੇ ਡਾਲਰ ਪਾਉਂਡ ਵਰਦੇ ਆ। ਤੇ ਉੱਥੋਂ ਆਇਆ ਸੀ 18 ਸਾਲ ਦੇ ਵਿੱਚ, ਤੁਸੀਂ ਹਿਸਾਬ ਲਾ ਲਓ ਬੈਗ ਕਿੱਡਾ ਭਾਰਾ ਹੋ ਗਿਆ ਹੋਣਾ। ਤੇ ਉਹ ਫਿਰ ਕਿਸੇ ਪਾਸੇ ਤੇ ਲੱਗਣਾ ਹੀ ਸੀ। ਮੁੰਡੇ ਨੂੰ ਆਵਾਜ਼ ਮਾਰ ਲਈ ਵੀ ਪੱਬਾਂ ਤੇ ਕਲੱਬਾਂ 'ਚ ਤੇ ਨੇਤੀ ਪੀਨੇ ਆ ਜਾ, ਅੱਜ ਸਫਾਰੀ 'ਚ ਬਹਿ ਕੇ ਪੀਨੇ ਆ। ਉੱਥੇ ਸੜਕ ਤੇ ਸਫਾਰੀ ਖੜਾ ਕੇ ਪੀਂਦੇ ਪਏ ਸਨ ਤੇ ਉੱਥੇ ਰਾਹਗੀਰਾਂ ਨਾਲ ਝਗੜਾ ਹੋ ਗਿਆ। ਕਿਸੇ ਨੇ ਸੱਦ ਲਿਆ ਕਿ ਭਾਈ ਆ ਜਾ PCR ਵਾਲੇ ਨੂੰ ਕਿ ਇੱਥੇ ਦੇਖ ਲਾ ਕੀ ਹੋ ਰਿਹਾ। ਇਹਨਾਂ ਨੇ ਤੇ ਜਿਹੜਾ ਸਫਾਰੀ ਨੂੰ ਬਣਾਇਆ ਹੋਇਆ ਮਹਿਖਾਨਾ, ਉਹ ਆਇਆ ਉੱਥੇ ਵਿਸ਼ਾਲ ਨਾਂ ਦਾ ਮੁੰਡਾ, PCR ਦਾ ਮੁਲਾਜ਼ਮ। ਉਹਨੇ ਆ ਕੇ ਇਹਨਾਂ ਨੂੰ ਵਰਜਿਆ ਤੇ ਇਹਨਾਂ ਨੇ ਉਹਨੂੰ ਵੀ ਢਾਲਿਆ। ਔਰ ਉਹਨੇ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਖੋਲਿਆ, ਉਹ ਵੀ ਤੋੜ ਤੜ ਦਿੱਤਾ। ਉਹਨੇ ਆਪਣਾ ਵਾਇਰਲੈਸ ਸੈੱਟ ਜਿਹੜਾ ਵਰਤਣਾ ਚਾਹਿਆ ਤੇ ਉਹ ਵੀ ਇਹਨਾਂ ਨੇ ਉਹ ਚੂਹਾ ਜਿਹਾ ਫੜ ਕੇ ਉਹ ਵੀ ਤੋੜ ਛੋੜ ਦਿੱਤਾ। ਉਸ ਤੋਂ ਬਾਅਦ ਉਹ ਜਿਹੜੇ ਉਹਦੇ ਮੋਢਿਆਂ ਤੇ ਲੱਗਿਆ ਹੁੰਦਾ PP, ਉਹ ਵੀ ਪੱਟ ਲਿਆ ਤੇ ਪੱਟ ਕੇ ਬੈਜ ਜਿਹਾ ਤੇ ਹਵਾ ਦੇ ਵਿੱਚ ਉਡਾ ਕੇ ਉਹ NRI ਸਾਹਿਬ ਕਹਿੰਦਾ ਕਿ ਆ ਜਾਂਦੀ ਪੰਜਾਬ ਪੁਲਿਸ। ਇਹੋ ਜਿਹਾ ਕੰਮ ਕੀਤਾ ਉਹਨਾਂ ਨੇ। ਉਹਨੂੰ ਪਤਾ ਨਹੀਂ, ਮੈਨੂੰ ਲੱਗਦਾ ਫੀਲਿੰਗ ਉਹ ਆ ਗਈ ਹੋਣੀ ਜਿਵੇਂ ਉਹ ਕੋਈ ਇੱਕ ਕਿਸੇ ਸ਼ਾਇਰ ਦਾ ਸ਼ੇਰ ਆ ਕਿ ਮੁਝੇ ਪੀਨੇ ਸੇ ਮਤ ਰੋਕ ਸਾਕੀ ਕਿਉਂਕਿ ਪੰਜਾਬ ਪੁਲਿਸ ਕੇ ਕੰਧੋਂ ਪੇ ਖੁਦ ਲਿਖਾ ਹੈ PP। ਤੇ ਉਹਨੇ ਸ਼ਾਇਦ ਉਸ ਭੁਲੇਖੇ ਦੇ ਵਿੱਚ ਹੀ ਉਹ ਕੱਢ ਕੇ PP ਪਰੇ ਮਾਰੀ। ਪਰ ਇਹ ਜੋ ਕੁਝ ਵਾਪਰਿਆ ਉਹ ਇੱਥੋਂ ਤੱਕ ਹੀ ਇਹਨਾਂ ਦੇ ਪੱਖ ਦੇ ਵਿੱਚ ਸੀ। ਬਾਅਦ ਦੇ ਵਿੱਚ ਉਹਦੇ ਨਾਲ ਦੇ ਜ਼ਿਆਦੇ ਆ ਗਏ। ਇਹਨਾਂ ਦੀਆਂ ਮੁਸ਼ਕਾਂ ਬੰਨ੍ਹ ਲਈਆਂ ਗਈਆਂ, ਥਾਣੇ ਲਿਜਾਇਆ ਗਿਆ ਤੇ 7-8 ਧਾਰਾਂ ਜਿਹੜੀਆਂ ਉਹ NRI ਸਾਹਿਬ ਤੇ ਚੇਪ ਦਿੱਤੀਆਂ ਗਈਆਂ। ਹੁਣ ਦੇਖੋ 18 ਸਾਲ ਤੋਂ ਇੱਕ ਬਹੁਤ ਵਧੀਆ ਸਿਸਟਮ ਦੇ ਵਿੱਚ ਤੇ ਬੜਾ ਬੀਬਾ ਰਾਣਾ ਬਣ ਕੇ ਬਤਾ ਗਿਆ। ਪਰ ਜਿਵੇਂ ਤੂੰ ਪੰਜਾਬ ਦੀ ਧਰਤੀ ਤੇ ਪੈਰ ਪਾਇਆ ਤੇ ਫਿਰ ਤੂੰ 18 ਸਾਲ ਪਿੱਛੇ ਫਿਲਮ ਨੂੰ ਘੁਮਾ ਗਿਆ। ਇਹੀ ਸਾਡੇ ਇੱਥੋਂ ਬਹੁਤੇ ਲੋਕਾਂ ਦੀ ਫਿਤਰਤ ਆ ਕਿ ਉੱਥੇ ਗੋਰਿਆਂ ਦੇ ਮੁਲਕਾਂ ਦੇ ਵਿੱਚ ਬੀਬੇ ਰਾਣੇ ਆ ਤੇ ਇੱਥੇ ਆ ਕੇ ਉਹ ਕਮਲੇ ਖਾਣੇ ਬਣ ਜਾਂਦੇ ਆ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਇਹਦੇ ਨਾਲ ਅਕਸ ਖਰਾਬ ਹੁੰਦਾ, ਸਾਰਿਆਂ ਦਾ ਹੀ ਅਕਸ ਖਰਾਬ ਹੁੰਦਾ। ਪਰ ਇਹਦੇ ਨਾਲ ਇੱਕ ਚੀਜ਼ ਦਾ ਜਿਹੜਾ ਉਹ ਹੋਰ ਸਾਫ਼ ਹੁੰਦਾ ਹੈ ਕਿ ਉਹ ਕਿਸੇ ਨੇ ਕਿਹਾ ਕਿ ਜਿਹੜੇ ਲਾਹੌਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ, ਜਿੱਥੇ ਮਰਜ਼ੀ ਚਲੇ ਜਾਓ ਜੀ ਤੇ ਉਹਨਾਂ ਨੇ ਉਹੋ ਜਿਹੇ ਰਹਿਣਾ। ਪਰ ਇਸ NRI ਨੇ ਜੋ ਕਰਤੂਤ ਕੀਤੀ ਹੈ ਚੰਗੀ ਨਹੀਂ ਕੀਤੀ। ਚੰਗਾ ਹੋਇਆ ਜੀ, ਇਹਨੂੰ ਅੰਦਰ ਕਰਨਾ ਹੀ ਚਾਹੀਦਾ ਸੀ। ਸਾਰਿਆਂ ਦੇ ਨਾਮ ਖਰਾਬ ਕਰਦੇ ਆ। ਅੱਗੇ ਵੱਧਦੇ ਆ। BSP ਨੇ ਵਿਰਸਾ ਸਿੰਘ ਵਲਟੋਹਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਹ ਬੜਾ ਵੱਡਾ ਵਿਵਾਦ ਸਹੇੜਿਆ ਵਿਰਸਾ ਸਿੰਘ ਵਲਟੋਹਾ ਨੇ। ਮੇਰੇ ਖਿਆਲ ਦੇ ਨਾਲ ਅਕਾਲੀਆਂ ਨੂੰ ਕੋਈ ਹੋਰ ਮਹਾਂਗਿਆਨੀ ਦਿਖਦਾ ਹੀ ਨਹੀਂ। ਵਿਰਸਾ ਸਿੰਘ ਵਲਟੋਹਾ ਤੋਂ ਵੱਡਾ ਵਿਦਵਾਨ ਉਹਨਾਂ ਦੀ ਨਜ਼ਰ 'ਚ ਮੈਨੂੰ ਲੱਗਦਾ ਹੈ ਹੀ ਨਹੀਂ। ਜਿਹੜਾ ਵੀ ਟੈਲੀਵਿਜ਼ਨ ਚੈਨਲ ਡਿਬੇਟ ਦੇਖ ਲਓ, ਵਿਰਸਾ ਸਿੰਘ ਵਲਟੋਹਾ ਬੈਠਾ ਹੁੰਦਾ ਤੇ ਕੱਢਣ ਪਾਉਣ ਨੂੰ ਵਿੱਚੋਂ ਕੁਛ ਨਹੀਂ ਹੁੰਦਾ, ਸਿਰਫ ਲਾਲਾ ਕਰਕੇ ਤੇ ਉਹ ਟਾਈਮ ਪਾਸ ਕਰ ਆਉਂਦਾ। ਇਹ ਟੈਲੀਵਿਜ਼ਨ ਡਿਬੇਟ ਦੇ ਦੌਰਾਨ ਹੀ ਵਿਵਾਦ ਉਪਜਿਆ। ਹਾਲਾਂਕਿ ਵਿਰਸਾ ਸਿੰਘ ਵਲਟੋਹਾ ਨੇ ਕੱਲ ਕਿਹਾ, ਇੱਕ ਤੇ ਧਮਕੀਆਂ ਬੜੀਆਂ ਦਿੰਦੇ ਆ, ਮੈਂ ਮਾਣਹਾਨੀ ਦਾ ਕੇਸ ਕਰਾਂਗਾ। ਕੱਲ ਇਹ ਕਹਿਣ ਡਿਆ ਸੀ ਮੈਂ ਮਾਣਹਾਨੀ ਦਾ ਕੇਸ ਕਰਾਂਗਾ। ਅੱਜ ਉਹਨਾਂ ਨੇ ਪੁਤਲੇ ਵੀ ਫੂਕ ਦਿੱਤੇ ਆ। ਇਹ ਟੈਲੀਵਿਜ਼ਨ ਡਿਬੇਟ ਦੇ ਦੌਰਾਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਵਿਸ਼ੇ ਤੇ ਇੱਕ ਸੰਵਾਦ ਚੱਲਦਾ ਪਿਆ ਸੀ। ਉਹਦੇ 'ਚ ਹਾਜ਼ਰੀਨ ਵੀ ਸਨ, ਉੱਥੇ ਦਰਸ਼ਕ ਵੀ ਬੈਠੇ ਸਨ, ਲਾਈਵ ਪ੍ਰੋਗਰਾਮ ਸੀਗਾ। ਤੇ ਉਹਨਾਂ ਦੇ ਵਿੱਚੋਂ ਕਿਸੇ ਨੇ ਸਵਾਲ ਕਰ ਦਿੱਤਾ ਸੀਗਾ ਕਿ ਇਹ ਜਿਹੜਾ ਕਾਸਟਿਜ਼ਮ ਹੈ ਉਹ ਸਿੱਖੀ ਦੇ ਵਿੱਚ, ਜਿਹੜਾ ਕਿ ਸਿੱਖੀ ਫਲਸਫਾ ਰੱਦਦਾ ਜਿਹਨੂੰ, ਉਹ ਸਿੱਖੀ ਦੇ ਵਿੱਚ ਵੀ ਕਾਸਟਿਜ਼ਮ ਹੈ। ਤਾਂ ਵਿਰਸਾ ਸਿੰਘ ਵਲਟੋਹਾ ਨੇ ਦੱਸਦੇ ਆ ਕਿ ਇਹਦੇ ਲਈ ਅੰਬੇਦਕਰ ਸਾਹਿਬ ਤੇ ਹੀ ਸਾਰਾ ਕੁਛ ਥੋਪ ਦਿੱਤਾ, ਜਿੱਥੋਂ ਇਹ ਵਿਵਾਦ ਹੈ ਜਿਹੜਾ ਉਹ ਵੱਡਾ ਹੋ ਗਿਆ। ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਸੀਗੇ ਜਾਂ ਹੋਰ ਸਿਆਸੀ ਵਿਰੋਧੀ ਸੀ, ਉਹਨਾਂ ਨੇ ਵੀ ਆਲੋਚਨਾ ਕੀਤੀ ਇਸ ਬਿਆਨ ਦੀ। ਤੇ ਇਹ ਵਿਰਸਾ ਸਿੰਘ ਵਲਟੋਹਾ ਕਹਿੰਦਾ ਜੀ ਹੋਇਆ ਕੱਖ ਨਹੀਂ, ਮੈਨੂੰ ਤਾਂ ਉੱਥੇ ਇੱਜ਼ਤ ਮਾਣ ਨਾਲ ਰੱਖਿਆ ਗਿਆ। ਜਦ ਕਿ ਜਿਹੜੇ ਕਈ ਅਖਬਾਰ, ਇੰਟਰਨੈਟ ਅਖਬਾਰ ਆ,
ਉਹ ਦੱਸਦੇ ਆ ਕਿ ਵਿਰਸਾ ਸਿੰਘ ਵਲਟੋਆ ਨੂੰ ਉੱਥੇ ਬਚਾਉਣਾ ਪਿਆ ਕਿਉਂਕਿ ਜਿਹੜੇ ਹਾਜ਼ਰੀਨ ਸਨ ਉਹਨਾਂ ਦਾ ਗੁੱਸਾ ਜਿਹੜਾ ਉਹ 7ਵੇਂ ਸਮਾਨ ਤੇ ਚਲਾ ਗਿਆ, ਉਹਨਾਂ ਨੂੰ ਸਟੂਡੀਓ ਦੇ ਅੰਦਰ ਲਿਜਾਣਾ ਪਿਆ ਤੇ ਪੁਲਿਸ ਜਿਹੜੀ ਉਹ ਲੈ ਕੇ ਗਈ। ਪਰ ਵਿਰਸਾ ਸਿੰਘ ਵਲਟੋਆ ਕਹਿੰਦੇ ਕਿ ਮੈਂ ਤੇ ਬਾ ਅਦਬ ਉੱਥੇ ਗਿਆ ਤੇ ਬਾ ਅਦਬ ਆਇਆ, ਕੋਈ ਗੱਲ ਹੀ ਨਹੀਂ ਹੋਈ, ਜਿਹੜਾ ਕੁਝ ਕਹਿ ਰਿਹਾ ਮੈਂ ਉਹਨਾਂ ਤੇ ਮਾਣਹਾਨੀ ਮੁਕੱਦਮਾ ਠੋਕਾਂਗਾ। ਉਹ ਇੱਕ ਪਾਸੇ ਇਹ ਕਹਿ ਰਿਹਾ, ਦੂਜੇ ਪਾਸੇ ਅੱਜ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਆ। ਅਵਤਾਰ ਸਿੰਘ ਕਰੀਮਪੁਰੀ ਜਿਹੜੇ ਇੱਥੋਂ ਦੇ ਸੂਬਾ ਪ੍ਰਧਾਨ ਹੈ, ਉਹਨਾਂ ਨੇ ਜਲੰਧਰ ਹੈਡਕੁਆਟਰ ਤੇ ਦਿੱਤਾ ਧਰਨਾ, ਪੁਤਲਾ ਫੂਕਿਆ ਤੇ ਵਿਰਸਾ ਸਿੰਘ ਵਲਟੋਆ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਹੁਣ ਇਹ ਤਾਂ ਸਿਆਸੀ ਵਿਰੋਧੀਆਂ ਤੇ ਤਾਂ ਮਾਣਹਾਨੀ ਮੁਕੱਦਮਾ ਠੋਕਣ ਦਾ ਇਹ ਡਰਾਵਾ ਦੇਣ ਡਏ ਆ, ਕੀ ਇਹਨਾਂ ਤੇ ਠੋਕਣਗੇ ਫਿਰ ਇਹ ਦਾਵਾ? ਜਿਹੜੇ ਲੋਕ ਇਹਨਾਂ ਦਾ ਪੁਤਲਾ ਫੂਕਦੇ ਪਏ ਆ, ਜਿਹੜੇ ਲੋਕ ਇਹਨਾਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਫਿਰਦੇ ਆ, ਜੇ ਤੁਸੀਂ ਉੱਥੇ ਕੁਝ ਕਿਹਾ ਹੀ ਨਹੀਂ ਫਿਰ ਪੁਤਲੇ ਤੁਹਾਡੇ ਕੌਣ ਫੂਕਣ ਡਿਆ? ਨਾਲੇ ਇਹ ਮੁੱਦਾ ਹੀ ਕਿਉਂ ਉੱਠਿਆ ਜੇ ਤੁਸੀਂ ਉੱਥੇ ਕੁਝ ਕਿਹਾ ਹੀ ਨਹੀਂ? ਸੋ ਵਿਰਸਾ ਸਿੰਘ ਵਲਟੋਆ ਦਾ ਜਿਹੜਾ ਬੋਲਚਾਲ ਆ ਉਹ ਵਾਕਈ ਉਹ ਜਿਵੇਂ ਬਲਤੇਜ ਪੰਨੂ ਹੋਰਾਂ ਨੇ ਆਪਣੀ ਵਾਲ ਤੇ ਲਿਖਿਆ ਸੀ, ਕਹਿੰਦੇ ਕੋਈ ਫਕੀਰ ਸੀ ਤੇ ਉਹਨੂੰ ਮੁੱਠ ਚੌਲਾਂ ਦੀ ਮਿਲ ਗਈ, ਉਹ ਕਿਸੇ ਬੀਬੀ ਦੇ ਘਰ ਚਲਾ ਗਿਆ, ਕਹਿੰਦਾ ਬੀਬੀ ਜੀ ਆ ਖੀਰ ਰਿੰਨ ਦਿਓ। ਉਹ ਖੀਰ ਰਿੰਨਣ ਲੱਗ ਪਈ ਤੇ ਉਹਨਾਂ ਦੇ ਬਾਹਰਲਾ ਜਿਹੜਾ ਗੇਟ ਸੀ ਉਹਨੂੰ ਵੇਖ ਕੇ ਕਹਿੰਦਾ ਜੀ ਬੀਬੀ ਇੱਕ ਗੱਲ ਪੁੱਛਣੀ ਸੀ। ਕਹਿੰਦੀ ਕਿ ਪੁੱਛੋ। ਕਹਿੰਦਾ ਜਿਹੜਾ ਛੋਟਾ ਜਿਹਾ ਤੁਹਾਡਾ ਬੂਹਾ ਹੈ, ਜੇ ਤੁਹਾਡੀ ਮੱਝ ਮਰ ਜੇ ਤੇ ਇਹਨੂੰ ਕੱਢੋਗੇ ਕਿਵੇਂ? ਤੇ ਉਹ ਗੁੱਸੇ ਚ ਆਈ ਬੀਬੀ ਨੇ ਜਿਹੜੀ ਉਹ ਸੀਗੀ ਕਾੜਨੀ ਦੇ ਵਿੱਚ ਖੀਰ ਬਣਦੀ ਸੀ, ਉਹਨੇ ਚੁੱਕ ਕੇ ਉਹਦੀ ਝੋਲੀ ਚ ਲੱਦ ਦਿੱਤੀ ਤੇ ਉਹ ਝੋਲੀ ਚ ਪਾ ਕੇ ਨਾਲੇ ਬਾਹਰ ਤੁਰਿਆ ਜਾਵੇ ਤੇ ਨਾਲੇ ਉਹ ਚੋਈ ਜਾਵੇ। ਉਹ ਕਿਸੇ ਨੇ ਪੁੱਛਿਆ ਕਿ ਭਾਈ ਆਹ ਕੀ ਹੈ? ਕਹਿੰਦਾ ਜੀ ਇਹ ਮੇਰੀ ਜ਼ੁਬਾਨ ਦਾ ਰਸ ਹੈ। ਤੇ ਵਿਰਸਾ ਸਿੰਘ ਵਲਟੋਆ ਬਣਾਉਂਦਾ ਵੀ ਕੁਝ ਇਹੋ ਜਿਹਾ ਹੀ ਹਾਲ ਹੋਇਆ ਪਿਆ। ਜੀ 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 ਬਿਲਕੁਲ। ਅਤੇ ਜਾਂਦੇ ਜਾਂਦੇ ਜੇ ਆਪਾਂ ਗੱਲ ਕਰੀਏ ਵੀ ਹੁਣ ਫੜੇ ਗਏ ਨਸ਼ੇ ਦਾ ਸੈਂਪਲ ਜੱਜ ਭਰਿਆ ਕਰਨਗੇ, ਇਹ ਇੱਕ ਚੰਗੀ ਚੀਜ਼ ਹੈ ਜੀ, ਇਹ ਹੋਣੀ ਚਾਹੀਦੀ ਸੀ। ਔਰ ਇਹ ਬਹੁਤ ਦੇਰ ਦੇ ਨਾਲ ਇਹਨਾਂ ਨੂੰ ਪਤਾ ਲੱਗਾ, ਭਾਰਤ ਦੇ ਪ੍ਰਸ਼ਾਸਕੀ ਤੰਤਰ ਨੂੰ, ਭਾਰਤ ਦੀ ਜੁਡੀਸ਼ਰੀ ਨੂੰ ਇਸ ਗੱਲ ਦਾ, ਕਿਉਂਕਿ ਇਸ ਗੱਲ ਦਾ ਬਹੁਤ ਸਾਰੇ ਘਰਾਂ ਤੇ ਪ੍ਰਭਾਵ ਪਿਆ। ਕੇਸ ਜਿਹੜੇ ਆ ਜਾਇਜ਼ ਨਜਾਇਜ਼ ਬਣ ਜਾਂਦੇ ਆ ਇਸ ਆੜ ਦੇ ਵਿੱਚ। ਹੁਣ ਇਹਨਾਂ ਨੇ ਪਿਛਲੇ ਸਾਲ ਇਹ ਮੁੱਦਾ ਚੁੱਕਿਆ ਸੀ, ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਗਾਈਡਲਾਈਨਾਂ ਜਾਰੀ ਕਰ ਦਿੱਤੀਆਂ ਸੀ, ਇਸ ਸੰਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਸੀਗੀਆਂ ਜਨਵਰੀ 2016 ਦੇ ਵਿੱਚ ਕਿ ਸੈਂਪਲਿੰਗ ਹੈ ਜਿਹੜੀ ਉਹ ਜੱਜ ਕਰੇਗਾ। ਅੱਗੇ ਕੀ ਹੁੰਦਾ ਸੀ, ਮੈਂ ਥੋੜਾ ਜਿਹਾ ਤਰਤੀਬ ਦੇ ਨਾਲ ਦੱਸ ਦਿਆਂ, ਥੋੜਾ ਜਿਹਾ ਵਿਸਤਾਰ ਦੇ ਨਾਲ ਦੱਸ ਦਿਆਂ ਕਿ ਅੱਗੇ ਮੰਨ ਲਓ ਮੇਰੇ ਕੋਲੋਂ ਹੀ, ਮੈਂ ਕਿਸੇ ਦਾ ਨਾਮ ਨਹੀਂ ਲੈਂਦਾ, ਮੇਰੇ ਕੋਲੋਂ ਹੀ ਭੁੱਕੀ ਫੜੀ ਗਈ 2 ਕੁਆਂਟਲ, ਤਾਂ ਉਹਦਾ ਇਹ ਕੀ ਕਰਦੇ ਸੀਗੇ ਕਿ ਉਹਦੇ ਚੋਂ ਪਾਈਆ ਕੁ ਰੱਖ ਲੈਂਦੇ ਉਹ ਸ਼ੁੱਧ ਮਾਲ, ਤੇ ਜਿਹੜਾ ਦੂਜਾ ਹੁੰਦਾ ਉਹਦੇ ਚ ਕੱਢ ਕੇ ਅਸਲੀ ਮਾਲ ਤੇ ਵਿੱਚ ਲੱਕੜ ਦਾ ਬੂਰਾ ਤੁੰਨ ਕੇ ਉਹ ਮਾਲ ਜਿਹੜਾ 2 ਕੁਆਂਟਲ ਪੂਰਾ ਕਰ ਦਿੰਦੇ, ਵਜਨ ਪੂਰਾ ਕਰ ਦਿੰਦੇ। ਹੁਣ ਸੈਂਪਲ ਹੈ ਜਿਹੜਾ ਉੱਥੇ ਅਸਲੀ ਚਲਾ ਗਿਆ, ਉਹ ਬਿਲਕੁਲ ਸ਼ੁੱਧ ਹੈ ਤੇ ਉੱਥੇ ਜਿਹੜੀ ਕਮਾਈ ਹੋ ਗਈ। ਇਸ ਚੀਜ਼ ਦਾ ਹੌਲੀ ਹੌਲੀ ਪਤਾ ਲੱਗਿਆ, ਭੇਤ ਖੁੱਲਿਆ। ਹੁਣ ਇਸ ਚੀਜ਼ ਨੂੰ ਬੰਦ ਕਰਨ ਦੀ ਕਵਾਇਦ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਉਹ ਕਹਿੰਦੇ ਕਿ ਸਿੱਧਾ ਉੱਥੇ ਲਿਆਓ ਜੋ ਤੁਸੀਂ ਸਮਾਨ ਫੜਿਆ, ਜੱਜ ਹੀ ਉਹਦੀ ਸੈਂਪਲਿੰਗ ਕਰੇਗਾ, ਸੈਂਪਲ ਭਰੇਗਾ ਔਰ ਉੱਥੇ ਹੀ ਮਾਲਖਾਨੇ ਦੇ ਵਿੱਚ ਜਮ੍ਹਾਂ ਹੋਏਗਾ। ਅੱਗੇ ਕੀ ਕਰਦੇ ਸੀ ਕਿ ਇਹ ਜਿਹੜਾ ਸੀਗਾ ਥਾਣੇ ਵਾਲਾ ਮਾਲਖਾਨਾ ਵਰਤਦੇ ਸੀ, ਮਤਲਬ ਕਿ ਸੈਂਪਲ ਤੋਂ ਜਿਹੜਾ ਜੁਦਾ ਬਚਿਆ ਹੁੰਦਾ ਸੀ ਸਮਾਨ ਉਹ ਥਾਣੇ ਰੱਖਦੇ ਸੀਗੇ। ਤਾਂ ਹੁਣ ਇਹ ਜਿਹੜੀ ਗੁੰਜਾਇਸ਼ ਨਹੀਂ ਰਹੇਗੀ। ਇੱਕ ਤੇ ਇਹ ਹੋਏਗਾ ਕਿ ਹੁਣ ਇਹ ਹੇਰਾਫੇਰੀ ਨਹੀਂ ਕਰਨਗੇ ਰਾਹ ਦੇ ਵਿੱਚ, ਜੇ ਕਰਨਗੇ ਤੇ ਉਹ ਲੈਬੋਰੇਟਰੀ ਦੇ ਵਿੱਚ ਜਾ ਕੇ ਅੱਗੇ ਇਹਨਾਂ ਦੇ ਗੱਲ ਦਾ ਫਾਹ ਬਣ ਜਾਏਗੀ। ਇਸ ਕਰਕੇ ਜੱਜ ਹੀ ਉਹਨੂੰ ਸੀਲਬੱਧ ਕਰੇਗਾ, ਜੱਜ ਹੀ ਆਪਣੀ ਨਿਗਰਾਨੀ ਦੇ ਵਿੱਚ ਉੱਥੇ ਮਾਲਖਾਨੇ 'ਚ ਰੱਖ ਦੇਗਾ ਤੇ ਜੱਜ ਦੇ ਆਧਾਰਿਤ ਕਮੇਟੀ ਹੀ ਉਸ ਨੂੰ ਨਸ਼ਟ ਕਰ ਦੇਗੀ, ਉਸ ਨਸ਼ੇ ਨੂੰ, ਫੜੇ ਹੋਏ ਨੂੰ। ਤਾਂ ਇਹ ਇੱਕ ਬਹੁਤ ਵੱਡਾ ਜਿਹੜਾ ਫੈਸਲਾ, ਬਹੁਤ ਵੱਡਾ ਫਾਇਦਾ ਹੋ ਸਕਦਾ ਇਸ ਮਾਮਲੇ ਦੇ ਵਿੱਚ, ਕਿਉਂਕਿ ਇਹ ਤੇ ਇੱਥੋਂ ਤੱਕ ਜਿਹੜਾ ਚਲੇ ਜਾਂਦੇ ਸੀਗੇ। ਪਿੱਛੇ ਜੇ ਫਿਰੋਜ਼ਪੁਰ ਦੇ ਵਿੱਚ ਇਹਨਾਂ ਨੇ 2-2.5 ਕਿਲੋ ਹੈਰੋਇਨ ਫੜ ਲਈ ਤੇ ਉੱਥੇ ਮਾਲਖਾਨੇ 'ਚ ਰੱਖਤੀ ਤੇ ਜਦੋਂ ਤਰੀਕ ਪਈ ਕਹਿੰਦੇ ਕਿ ਲਿਆਓ ਖਾਂ ਭਾਈ ਹੈਰੋਇਨ ਲਿਆਓ, ਆਪਾਂ ਉਹ ਜਾ ਕੇ ਉੱਥੇ ਪੇਸ਼ ਕਰਨੀ ਆ। ਤੇ ਉਹ ਜਦੋਂ ਜਾ ਕੇ ਹੈਰੋਇਨ ਦਾ ਲਿਫਾਫਾ ਵੇਖਣ ਲੱਗੇ, ਉਹ ਕਹਿੰਦੇ ਕਿ ਹੈਰੋਇਨ ਦਾ ਲਿਫਾਫਾ ਤੇ ਪਿਆ, ਵਿੱਚ ਸਮਾਨ ਤੇ ਹੈ ਨਹੀਂ। ਉਹਨਾਂ ਨੇ ਪੜਤਾਲ ਕੀਤੀ ਤੇ ਉਹਨਾਂ ਦਾ ਇੱਕ ਹੌਲਦਾਰ ਸੀ, ਉਹਦਾ ਨਾਂ ਸੀ ਸ਼ੇਰ ਸਿੰਘ। ਸ਼ੇਰ ਸਿੰਘ ਉਹ ਕਮਬਖਤ ਜਿਹੜੀ ਹੈਰੋਇਨ ਜਿਨ੍ਹਾਂ ਤੋਂ ਫੜੀ ਸੀ ਉਹ ਉਹਨਾਂ ਕੋਲ ਹੀ ਦੇ ਆਇਆ, ਉੱਥੋਂ ਕੱਢ ਕੇ ਮਾਲਖਾਨੇ 'ਚ ਹੌਲੀ ਹੌਲੀ ਸਾਰੀ 2.5 ਕਿਲੋ ਦੀ ਉੱਥੇ ਵੇਚ ਆਇਆ। ਸੋ ਇਹੋ ਜਿਹੇ ਮਾਮਲੇ ਬੜੇ ਆ, ਇਹਨਾਂ ਮਾਮਲਿਆਂ ਤੇ ਥੋੜੀ ਜਿਹੀ ਰੋਕ ਲੱਗੇਗੀ। ਚੰਗਾ ਫੈਸਲਾ ਸੁਪਰੀਮ ਕੋਰਟ ਦਾ। ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।